ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਉਹਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਾਡੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਖ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤਾਂ ਵੀਡੀਓ ਹਰ ਰੋਜ਼ ਅਸੀਂ ਵੀਡੀਓ ਦੇ ਉੱਪਰ ਗੱਲ ਕਰਦੇ ਹਾਂ। ਈਵਨ ਅਸੀਂ ਨਹੀਂ, ਅਸੀਂ ਤਾਂ ਉਹ ਰਿਪੋਰਟ ਕਰਨਾ ਹੁੰਦਾ ਜੋ ਕੁਝ ਸਾਰੇ ਦਿਨ ਦੇ ਵਿੱਚ ਵਾਪਰਿਆ ਹੈ। ਪਰ ਇਹ ਮੁੱਦਾ ਹੱਦੋਂ ਵੱਧ ਖਿੱਚਿਆ ਨਹੀਂ ਜਾ ਰਿਹਾ। ਇਸ ਦੇ ਵਿੱਚ ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬ ਦੇ ਜਿਹੜੇ ਕੋਰ ਇਸ਼ੂ ਨੇ, ਬਹੁਤ ਜ਼ਰੂਰੀ ਮੁੱਦੇ ਨੇ, ਉਹ ਪਛੜਦੇ ਜਾ ਰਹੇ ਨੇ? ਉਹ ਵੀ ਐਨ ਉਸ ਮੌਕੇ ਜਦੋਂ ਕਹਿੰਦੇ ਨੇ ਸਮੇਂ ਤੋਂ ਪਹਿਲਾਂ ਚੋਣਾਂ ਹੋ ਜਾਣੀਆਂ ਨੇ ਤੇ ਚੋਣਾਂ ਤਾਂ ਆਈਆਂ ਖੜੀਆਂ ਨੇ ਦਰ ਤੇ, ਸਾਰੇ ਪ੍ਰਚਾਰ ਕਰਨ ਵੱਲ ਨੂੰ ਤੁਰੇ ਹੋਏ ਸੀ, ਪਰ ਅਚਾਨਕ ਵਿਚਾਲੇ ਵੀਡੀਓ ਆ ਜਾਂਦੀ ਹੈ ਤੇ ਹੁਣ ਤਾਂ ਗੱਲ ਇੱਥੋਂ ਤੱਕ ਪਹੁੰਚ ਗਈ। ਅੱਜ ਇੱਕ ਨਵਾਂ ਮਾਮਲਾ ਦਰਜ ਹੋਇਆ ਕਿਉਂਕਿ ਵਿਕਰਮ ਮਜੀਠੀਆ ਹੁਣੀ ਖੁਲਾਸਾ ਤਕੜਾ ਕਰਤਾ। ਦੇਖੋ, ਇਹ ਵੀਡੀਓ ਵਾਲਾ ਮਸਲਾ ਕੱਲਾ ਵੀਡੀਓ ਦਾ ਨਹੀਂ ਹੈ। ਹੁਣ ਮਸਲਾ ਹੈ ਸਰਕਾਰ ਦੀ ਭਰੋਸੇਯੋਗਤਾ ਦਾ, ਧਾਰਮਿਕ ਤੌਰ ਤੇ ਬੇਅਦਬੀ ਦਾ, ਅਤੇ ਸਭ ਤੋਂ ਵੱਡਾ ਕਿ ਇੱਕ ਝੂਠ ਨੂੰ ਜਾਂ ਆਪਣੇ ਆਪ ਨੂੰ ਸੱਚ ਸਾਬਤ ਕਰਨ ਲਈ ਕਿੱਥੋਂ ਤੱਕ ਜਾਣਾ। ਜੀ, ਗੱਲ ਤੇ ਇਹ ਸੀਗੀ ਨਾ ਕਿ ਦੇਖੋ, ਪਹਿਲੀ ਨਜ਼ਰੇ ਸਾਡੇ ਵਰਗੇ ਵੀ ਕਹਿੰਦੇ ਆ ਕਿ ਵੀਡੀਓ ਡਾਊਟਫੁਲ ਆ, ਪਰ ਸਾਡੇ ਕੋਲ ਹੁਣ ਸਾਬਤ ਕਰਨ ਲਈ ਕੁਛ ਨਹੀਂ। ਤੁਸੀਂ ਕਿਹਾ ਕਿ ਭਾਈ ਇਹਦੇ ਵਿੱਚ ਜਿਹੜਾ ਵਿਅਕਤੀ ਐਕਟ ਕਰ ਰਿਹਾ ਕੋਈ ਹੋਰ ਆ, ਭਗਵੰਤ ਮਾਨ ਦੀ ਇਹ ਵੀਡੀਓ, ਪਰ ਤੁਸੀਂ ਉਸ ਨੂੰ ਸਾਬਤ ਕਰਨ ਦੀ ਥਾਂ ਤੇ ਇਹ ਕਹਿ ਰਹੇ ਹੋ ਕਿ ਜੀ ਆਹ ਦੇਖੋ ਸਾਡੇ ਕੋਲ ਰਿਪੋਰਟ ਹੈ ਕਿ ਬਈ ਇਸ ਵੀਡੀਓ ਦੇ ਵਿਚਲੇ ਬੰਦੇ ਦੀ ਸ਼ਨਾਖਤ ਜਿਹੜੀ ਹੈ ਉਹ ਭਗਵੰਤ ਮਾਨ ਦੇ ਤੌਰ ਤੇ ਨਹੀਂ ਹੁੰਦੀ। ਸਰਕਾਰ ਕਹਿ ਰਹੀ ਆ ਕਿ ਕੋਈ ਤੁਸੀਂ, ਮੈਂ, ਕੋਈ ਜਾਂ ਹੋਰ ਕੋਈ ਵਿਸ਼ਲੇਸ਼ਕ ਜਾਂ ਪੋਲੀਟੀਸ਼ੀਅਨ ਨਹੀਂ ਕਹਿ ਰਿਹਾ, ਸਰਕਾਰ ਕਹਿ ਰਹੀ ਆ। ਬਿਲਕੁਲ, ਸਰਕਾਰ ਝੂਠਿਆਂ ਕਿਸ ਨੂੰ ਕਰ ਰਹੀ ਹੈ? ਹੁਣ ਇਹ ਗੱਲ ਹੈ, ਇਹ ਕੋਈ ਛੋਟਾ ਮੁੱਦਾ ਨਹੀਂ ਹੈ ਜੀ। ਸਰਕਾਰ ਝੂਠਾ ਕਰ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਜੀ। ਤਾਂ ਇਸ ਕਰਕੇ ਮੁੱਦਾ ਵਿਚਲਾ ਇਹੋ ਆ। ਜੇ ਹੱਥ ਜੋੜ ਕੇ ਮੇਰੀ ਗੱਲ ਸੁਣੋ, ਵੀਡੀਓ ਤੇ ਚਲੋ ਸੁੱਚਾ ਸਿੰਘ ਲੰਗਾਹ ਦੀ ਵੀ ਆਈ ਨਾ ਇੱਕ ਵੇਲੇ, ਤੇ ਅੱਜ ਸੁੱਚਾ ਸਿੰਘ ਲੰਗਾਹ ਕਿੱਥੇ ਆ? ਤਾਂ ਕਹਿਣ ਦਾ ਮਤਲਬ ਇਹ ਆ ਕਿ ਜੇ ਮੰਨ ਲਓ ਕੋਈ ਬੰਦਾ ਕਿਸੇ ਥਾਂ ਤੇ ਕਿਸੇ ਮੌਕੇ ਤੇ ਜਾ ਕੇ ਕੋਈ ਗਲਤੀ ਕਰ ਲੈਂਦਾ, ਬੱਜਰ ਤੋਂ ਬੱਜਰ ਗਲਤੀ ਵੀ, ਮੁੜ ਕੇ ਜਦੋਂ ਕੋਈ ਬੰਦਾ ਮੰਨਦਾ ਤਦ ਹੀ ਮਾਫ ਕਰਨ ਦਾ ਸੋਚਿਆ ਜਾਂਦਾ ਹੈ ਨਾ। ਇੱਥੇ ਕੀ ਆ, ਇੱਥੇ ਤੁਸੀਂ ਹੁਣ ਬੈਕਗਰਾਉਂਡ 'ਚ ਜਾਓ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਪੁੱਛਦੇ ਆ ਕਿ ਭਾਈ ਤੁਸੀਂ ਸਾਨੂੰ 2 ਲੈਬਾਂ ਦੇ ਦਿਓ ਜਿੱਦਣੇ ਗਏ ਨੇ, ਕਹਿੰਦੇ ਜੀ ਦੇ ਦਿਆਂਗੇ, ਨਾ ਦੇ ਦਿਆਂਗੇ ਅਸੀਂ। ਤੁਸੀਂ ਫਿਰ ਨਹੀਂ ਦਿੱਤੇ ਨਾ, ਉਲਟਾ ਤੁਸੀਂ ਜਦੋਂ ਜਥੇਦਾਰ ਸਾਹਿਬ ਨੇ ਰਿਪੋਰਟਾਂ ਦਾ ਖੁਲਾਸਾ ਕਰ ਦਿੱਤਾ ਤੇ ਤੁਸੀਂ ਤੇ ਤੁਹਾਡੇ ਤੰਤਰ ਨੇ ਉਹਨਾਂ ਨੂੰ ਘੱਗਰੀਆਂ ਪਵਾ ਕੇ ਫੋਟੋਆਂ ਦੇ ਵਿੱਚ ਪੇਸ਼ ਕੀਤਾ। ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਦੇਖੋ, ਗੱਲ ਇਹ ਆ ਕਿ ਅੱਜ ਅਸੀਂ ਭਗਵੰਤ ਮਾਨ ਦੀ ਕਦਰ ਕਿਉਂ ਕਰ ਰਹੇ ਹਾਂ? ਅਸੀਂ ਮੈਂ ਮਾਨ ਸਾਹਿਬ ਕਿਉਂ ਕਹਿਣਾ? ਮੈਂ ਉਹਨਾਂ ਦੀ ਪਦਵੀ ਵਾਸਤੇ ਸਾਹਿਬ ਸ਼ਬਦ ਇਸਤੇਮਾਲ ਕਰਦਾ ਆਲਵੇਜ਼। ਉਹ ਮੇਰੇ ਵਾਸਤੇ ਕੀ ਸੋਚਦੇ ਆ ਮੈਨੂੰ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਉਹਨਾਂ ਦੇ ਅਹੁਦੇ ਦੀ ਗੱਲ ਕਰਦਾ, ਤੇ ਅਹੁਦਾ ਤੇ ਕਿਸੇ ਦਾ ਬਿਠਾਇਆ। ਮੰਨ ਲਓ ਅੱਜ ਅਸੀਂ ਇਹ ਕਹਿੰਦੇ ਆ ਕਿ ਕੇਜਰੀਵਾਲ ਦੇ ਬਿਠਾਏ ਮਾਨ ਸਾਹਿਬ ਤੇ ਇੱਕ ਡੰਮੀ ਮੁੱਖ ਮੰਤਰੀ ਆ, ਪਰ ਅਸੀਂ ਫਿਰ ਵੀ ਉਹਨਾਂ ਦੀ ਪਦਵੀ ਦਾ ਸਤਿਕਾਰ ਕਰਦੇ ਆ। ਮੰਨ ਲਓ ਜਥੇਦਾਰ ਕਿਸੇ ਦੇ ਬਿਠਾਏ ਆ, ਪਰ ਉਹ ਸਿੱਖਾਂ ਦੇ ਤਖਤ ਤੇ ਤਾਂ ਬੈਠੇ ਨੇ ਨਾ ਸਾਹਿਬ। ਇਹ ਗੱਲਾਂ ਬੜੀਆਂ, ਜਿਨ੍ਹਾਂ ਦੇ ਅੰਦਰ ਪੰਥ ਹੁੰਦਾ ਹੈ ਨਾ ਸਰ,
ਜਿਨ੍ਹਾਂ ਦੇ ਅੰਦਰ ਸਿੱਖੀ ਵਾਸਤੇ ਦਰਦ ਹੁੰਦਾ ਹੈ, ਉਹਨਾਂ ਲਈ ਇਹ ਗੱਲਾਂ ਬਹੁਤ ਵੱਡੀਆਂ ਹੋ ਜਾਂਦੀਆਂ ਨੇ। ਆਈਓ ਕੁਛ ਮੇਰੀ ਜੀ ਗੱਲ ਸੁਣੋ, ਇਹੋ ਕੁਝ ਤੇ ਸੁਖਬੀਰ ਸਿੰਘ ਬਾਦਲ ਨੇ ਕਰਕੇ ਆ ਕੁਝ ਕੱਟਿਆ ਨਾ। ਜੀ ਜਦੋਂ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਵਰਤਿਆ ਤੇ ਬਹੁਤ ਮਤਲਬ ਕਿ ਕੁਝ ਕਾਰਨਾਮਿਆਂ ਦੇ, ਮੈਂ ਕਾਰਨਾਮੇ ਸ਼ਬਦ ਇਸਤੇਮਾਲ ਇਸ ਕਰਕੇ ਕਰ ਰਿਹਾ ਕਿ ਗਿਆਨੀ ਗੁਰਬਚਨ ਸਿੰਘ ਵਰਗਿਆਂ ਨੇ ਉਹ ਜੋ ਕੀਤਾ, ਤੇ ਉਹਦੇ ਨਾਲ ਜੋ ਗਰਿਮਾ ਹੁੰਦੀ ਆ, ਜੋ ਇੱਕ ਅਕਸ ਹੁੰਦਾ ਹੈ ਕਿਸੇ ਸੰਸਥਾ ਦਾ, ਜਦੋਂ ਉਸ ਨੂੰ ਢਾਹ ਲੱਗੀ ਤੇ ਸੁਖਬੀਰ ਜੀ ਸਿੰਘ ਬਾਦਲ ਨੂੰ ਹੀ ਲੱਭਦੇ ਅੱਜ ਲੱਭ ਜੀ ਕੇ ਵਿਖਾ 25 50 ਕਿਤੇ ਸੱਤਾ ਚ ਲੱਭ ਕੇ ਦਿਖਾ। ਤੇ ਗੱਲ ਅਸਲ ਚ ਇਹ ਆ, ਹੋਰ ਕੋਈ ਇਹਦੇ ਚ ਮੁੱਦੇ ਦੀ ਗੱਲ ਨਹੀਂ ਹੈ। ਬਿਲਕੁਲ ਤੁਸੀਂ ਕਿਹਾ ਕਿ ਇਹਦੇ ਨਾਲ ਕੋਈ ਮੁੱਦਾ ਨਹੀਂ ਹੱਲ ਹੋ ਜਾਣਾ, ਆਰਥਿਕਤਾ ਜਾਂ GDP ਦਾ ਨਹੀਂ ਜੁੜਿਆ, ਮੁੱਦਾ ਜੁੜਿਆ ਹੈ ਸਰਕਾਰ ਦੀ ਭਰੋਸੇਯੋਗਤਾ ਦਾ ਤੇ ਧਾਰਮਿਕ ਮਰਿਆਦਾ ਦਾ, ਧਾਰਮਿਕ ਜੀ ਸੰਸਥਾਵਾਂ ਨੂੰ ਬਦਨਾਮ ਕਰਨ ਦਾ ਤੇ ਦੁਨੀਆ ਦੇ ਸਾਹਮਣੇ ਚੁਣੀ ਹੋਈ ਸਰਕਾਰ ਦੇ ਝੂਠ ਬੋਲਣ ਦਾ। ਹੁਣ ਆ ਜਾਓ ਅੱਜ ਦੀ ਗੱਲ ਤੇ, ਇਹ ਤੇ ਹੋ ਗਈ ਇੱਕ ਵਿਸ਼ੇਸ਼ ਭੂਮਿਕਾ ਕਿ ਅਸਲ 'ਚ ਇਹ ਮੁੱਦਾ ਕਿਉਂ ਵੱਡਾ ਬਣਦਾ ਜਾ ਰਿਹਾ ਹੈ। ਜੀ ਤੁਸੀਂ ਹੁਣ ਨੋਟ ਕਰੋ, ਆ ਜਾਓ ਹੁਣ ਤੁਹਾਡੇ ਲਾਇਕ ਕੁਝ ਚੀਜ਼ਾਂ ਮੈਂ ਨੋਟ ਕਰਾਉਣਾ। ਜੀ ਮਨੀਸ਼ ਸਿਸੋਦੀਆ ਅੱਜ ਮਲੋਟ ਆਏ ਸਨ, ਮੁਕਤਸਰ ਆਏ ਸਨ, ਕਿਤੇ ਕੋਈ ਉਹਨਾਂ ਦਾ ਬਿਆਨ ਹੈ ਭਗਵੰਤ ਮਾਨ ਦੇ ਹੱਕ 'ਚ? ਜੀ 25 25 50 ਤੇ ਫੇਰ ਲੱਭ ਕੇ ਦਿਖਾ। ਅਰਵਿੰਦ ਕੇਜਰੀਵਾਲ ਪੰਜਾਬ 'ਚ ਫਿਰ ਰਹੇ ਨੇ, ਕੋਈ ਇੱਕ ਬਿਆਨ ਭਗਵੰਤ ਮਾਨ ਦੇ ਹੱਕ 'ਚ 25 25 50 ਤੇ ਫੇਰ ਲੱਭ ਕੇ ਦਿਖਾ। ਕੋਈ ਦਿੱਲੀ ਵੰਨਿਓ ਜਿਹੜਾ ਸਿਸਟਮ ਹੈ, ਜੋ ਮਤਲਬ ਕਿ ਇੱਕੋ ਕਲਿੱਕ ਤੇ ਹਜ਼ਾਰਾਂ ਟਵੀਟ ਕਰਵਾ ਦਿੰਦਾ ਹੈ, ਕੋਈ ਉਹਦਾ ਹੋਣਾ 2-3 ਦਿਨਾਂ 'ਚ ਤੁਸੀਂ ਦੇਖੋ ਕੋਈ ਇਸ ਤਰ੍ਹਾਂ ਦਾ ਕੋ ਕਿਹਾ ਚੱਕਰ? ਜੀ ਨਹੀਂ। ਭਗਵੰਤ ਮਾਨ ਦੇ ਜਿਗਰੀ ਯਾਰ ਤੇ ਸਾਡੀ ਟੀਮ ਦੇ ਸੀਨੀਅਰ ਆਗੂ ਜਿਹੜੇ ਜਥੇਦਾਰ ਜੀ ਦੇ ਕਹਿ ਲਓ ਕਿ ਹੁਕਮਨਾਮੇ ਤੋਂ ਤੁਰੰਤ ਬਾਅਦ ਪ੍ਰੈਸ ਕਾਨਫਰੰਸ ਕਰਨ ਆ ਗਏ ਸਨ ਤੇ ਉਹ ਤੋਂ ਕੁਝ ਘੰਟਿਆਂ ਬਾਅਦ ਰਿਪੋਰਟਾਂ ਲੈ ਕੇ ਬੈਠ ਗਏ ਸਨ, ਅੱਜ ਇੱਕ ਵੀ ਬਿਆਨ ਉਹਨਾਂ ਦਾ 25 25 50 ਤੇ ਫੇਰ ਲੱਭ ਕੇ ਦਿਖਾ। ਹਰਪਾਲ ਸਿੰਘ ਚੀਮਾ ਜਿਨ੍ਹਾਂ ਦੇ ਕੋਲ ਇੱਕ ਐਕਸਟਰਾ ਮੰਤਰਾਲਾ ਹੈ ਰਫੂਗਰੀ ਦਾ, 25 25 50 ਤੇ ਕੋਈ ਸੂਈ ਧਾਗਾ ਲੱਭ ਕੇ ਦਿਖਾ। ਹੈ ਹੀ ਨਹੀਂ ਸਰ, ਕੁਝ ਕਹਿਣ ਲਈ ਨਹੀਂ ਬਚੇ। ਅੱਜ ਸਰਕਾਰ ਦੇ ਹੱਥ ਕੁਝ ਵੀ ਨਹੀਂ ਹੈ। ਅੱਛਾ, ਇਹ ਗੱਲਾਂ ਚੱਲ ਰਹੀਆਂ ਸਨ, ਅੱਜ ਮੈਨੂੰ ਇੱਕ ਸੱਜਣ ਨੇ ਫੋਨ ਕੀਤਾ, ਕੋਈ +1 ਦਾ ਨੰਬਰ ਸੀਗਾ, ਤੇ ਚਲੋ ਮੈਂ ਆਪਦੀ ਫੈਮਿਲੀ ਨਾਲ ਬੈਠਾ ਸੀ, ਆ ਹੁਣ ਤੋਂ 2-3 ਘੰਟੇ ਪਹਿਲਾਂ। ਉਹਨਾਂ ਨੇ ਬੜਾ ਕਿਹਾ, ਬਈ ਮੈਂ ਤੇ ਭਰੋਸਾ ਕਰਦਾ ਜੀ, ਮੇਰੇ ਦੋਸਤ ਤੁਹਾਡੀ ਕ੍ਰੈਡੀਬਿਲਿਟੀ ਤੇ ਸ਼ੱਕ ਕਰਦੇ ਆ ਕਿ ਗੁਰੂਗ੍ਰਾਮ ਪੁਲਿਸ ਨੇ ਡਿਨਾਇਲ ਕਰ ਦਿੱਤਾ ਹੈ, ਗੁਰੂਗ੍ਰਾਮ ਪੁਲਿਸ ਨੇ ਡਿਨਾਇਲ ਕਰ ਦਿੱਤਾ ਹੈ, ਤੁਸੀਂ ਉਹ ਨਹੀਂ ਪਾਇਆ। ਮੈਂ ਕਿਹਾ ਜੀ ਅਸੀਂ ਕੋਟ ਕੀਤਾ, ਉਹ ਕੋਈ ਗੱਲ ਨਹੀਂ। ਮੈਂ ਕਿਹਾ 1 ਘੰਟਾ ਠਹਿਰ ਜਾਓ, ਮੈਂ ਤੁਹਾਨੂੰ ਗੁਰੂਗ੍ਰਾਮ ਦੀ FIR ਭੇਜਾਂਗਾ, ਗੁਰੂਗ੍ਰਾਮ ਪੁਲਿਸ ਦੀ। ਮੈਂ ਰਾਈਟ 1 ਘੰਟੇ ਬਾਅਦ ਉਹਨਾਂ ਨੂੰ WhatsApp ਕਰ ਦਿੱਤੀ। ਹੁਣ ਪਤਾ ਨਹੀਂ 25 25 50 ਤੇ ਕਦੋਂ ਮੈਂ ਭੇਜੀ ਹੈ ਜਿਹੜੀ, ਤੇ ਉਹ ਦੇਊਗਾ ਆਪਣੇ ਮਿੱਤਰਾਂ ਨੂੰ ਵਿਖਾ, ਕਿਉਂਕਿ ਇਹ ਸਭ ਚੀਜ਼ਾਂ ਪਤਾ ਸੀ ਗੁਰਪ੍ਰੀਤ। ਹੁਣ ਮਾਜ਼ਰਾ ਸੁਣ ਲਓ। ਮਾਜ਼ਰਾ ਇਹ ਸੀ ਕਿ ਹਰਿਆਣਾ ਪੁਲਿਸ ਜਾਂ ਪੰਜਾਬ ਪੁਲਿਸ, ਮੈਨੂੰ ਨਹੀਂ ਪਤਾ, ਬਸੀ ਪਠਾਣਾ ਦੇ ਲਾਗਿਓਂ 2 ਬੰਦੇ ਚੱਕਦੇ ਆ, 2 ਬੰਦੇ, ਇੱਕ ਰਿਟਾਇਰਡ ਕਰਨਲ ਦਾ ਮੁੰਡਾ ਸੀ, ਇੱਕ ਦੂਜਾ, ਜਿਹੜਾ ਦੂਜਾ ਹੈ ਉਹਦੇ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ, ਤਾਂ ਉਹਦੀਆਂ ਹੁਣ ਵੀਡੀਓ ਆ ਗਈਆਂ ਨੇ, ਸਭ ਨੇ ਕਨਫੈਸ਼ਨ ਕਰ ਰਿਹਾ ਉਹ। ਹੁਣ ਮੈਨੂੰ ਨਹੀਂ ਪਤਾ ਵੀਡੀਓ ਦਬਾਅ 'ਚ ਬਣੀਆਂ, ਆਪਣੇ ਆਪ ਬਣੀਆਂ, ਜਾਨ ਦਾ ਖਤਰਾ ਦੱਸਦਾ। ਸਾਰੀ ਕਹਾਣੀ ਉਹਨੇ ਬਿਆਨ ਕੀਤੀ ਆ ਕਿ ਮੈਂ ਫੋਰੈਂਸਿਕ ਐਕਸਪਰਟ ਆ। ਮੈਨੂੰ ਜਸ਼ਨ ਗਿੱਲ ਨਾਂ ਦਾ SP ਸੰਪਰਕ ਕਰਦਾ ਹੈ, ਕਰਾਊਨ ਪਲਾਜ਼ਾ ਹੋਟਲ ਨੰਬਰ 3000 ਕਮਰਾ, ਉੱਥੇ ਬੁਲਾਇਆ ਜਾਂਦਾ ਹੈ। ਫਿਰ ਵੱਡੇ ਸਾਹਿਬ ਜਿਹੜੇ ਕਿ CP ਲੁਧਿਆਣਾ ਦੱਸੇ ਗਏ ਨੇ, ਉਹਨਾਂ ਦੇ ਨਾਲ ਮੁਲਾਕਾਤ ਕਰਵਾਈ ਜਾਂਦੀ ਹੈ। ਅਤੇ ਉਸ ਤੋਂ ਬਾਅਦ ਕੀ ਹੁੰਦਾ ਹੈ? ਉਸ ਤੋਂ ਬਾਅਦ ਉਹ ਕਹਿੰਦੇ ਆ ਕਿ ਉਹ ਮੈਨੂੰ ਕਹਿੰਦੇ ਆ ਵੀ ਆਹ ਵੀਡੀਓ ਹੈ, ਤੇ ਇਸ ਵੀਡੀਓ ਦੇ ਉਲਟ ਇੱਕ ਰਿਪੋਰਟ ਬਣਾਉਣੀ। ਉਹ ਕਹਿੰਦਾ ਕਿ ਮੈਂ ਤਾਂ ਇਸ ਤਰ੍ਹਾਂ ਦਾ ਕੋਈ ਐਕਸਪਰਟ ਹੀ ਨਹੀਂ ਹੈਗਾ, ਨਾ ਮੈਂ ਆਡੀਓ ਵੀਡੀਓ ਇਹਨਾਂ ਚੀਜ਼ਾਂ ਨੂੰ ਐਨਾਲਾਈਜ਼ ਕਰਨ ਦਾ ਐਕਸਪਰਟ ਹੀ ਨਹੀਂ। ਉਹ ਕਹਿੰਦੇ ਲੱਭ ਦੇ। ਉਹ ਕਹਿੰਦਾ ਕਿ ਮੈਂ 2 ਬੰਦੇ ਦਿੱਤੇ ਫਿਰ ਇਹਨਾਂ ਨੂੰ, ਇੱਕ ਦਾ ਨਾਮ ਹੈਗਾ ਜੇ ਮਹਿੰਦਰੂ, ਇੱਕ ਦਾ ਨਾਮ ਅਰੁਣ।
ਜੀ ਇਹ ਦੋ ਬੰਦੇ ਦਿੱਤੇ ਆ ਉਹਨੇ, ਅੰਕਿਤ ਤੇ ਅਰੁਣ। ਅੱਛਾ ਜੀ, ਉਹ ਕਹਿੰਦੇ ਵੀ ਬਕਾਇਦਾ ਇਹਨਾਂ ਨੇ ਮੈਨੂੰ ਫੇਰ ਭੇਜਿਆ ਕਿ ਓਪੀਨੀਅਨ ਦੋ ਬਣਦੇ ਆ ਕਰਦੇ, ਹੁਣ ਇਹਦੇ ਚ ਆ ਕਰਦੇ, ਇਹਦੇ ਚ ਆ ਕਰਦੇ, ਯਾਨੀ ਸਾਰੀ ਚੈਟ ਜਿਹੜੀ ਆ ਉਹ ਰਿਕਾਰਡ ਤੇ ਆ ਗਈ, ਅੱਜ ਜਨਤਕ ਹੋ ਗਈ ਉਹ ਚੈਟ। ਲਓ ਜੀ। ਤੇ ਜਿਹੜੀਆਂ ਦੋਨੇ ਹੀ ਉਹ ਰਿਪੋਰਟਾਂ ਲੈਬਾਂ ਚੋਂ ਆਈਆਂ, ਉਹ ਦੋਨੇ ਹੀ ਲੈਬਾਂ ਉਸ ਮੁੰਡੇ ਨੇ ਸਾਫ਼ ਕਰ ਦਿੱਤਾ ਕਿ ਕਿਤੇ ਐਗਜ਼ਿਸਟ ਹੀ ਨਹੀਂ ਕਰਦੀਆਂ, ਉਹਨਾਂ ਦੀ ਕੋਈ ਜੀ ਮਾਨਤਾ ਨਹੀਂ ਹੈ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਉਹ ਤਾਂ ਮੈਂ ਜੁਗਾੜ ਕਰਕੇ ਦਿੱਤਾ ਸੀਗਾ। ਤਾਂ ਫਿਰ ਕੀ ਹੁੰਦਾ ਹੈ ਕਿ ਜਿਵੇਂ ਸਾਨੂੰ ਪਤਾ ਲੱਗ ਰਿਹਾ ਸੀ ਕਿ ਸ਼ਾਮ ਤੱਕ ਇਹ ਪਰਚਾ ਹੋ ਜਾਣਾ ਹੈ, ਤੇ ਤੁਸੀਂ ਦੇਖਿਆ ਹੋਣਾ ਤੁਹਾਡੇ ਭਰਾ ਨੇ ਸਭ ਤੋਂ ਪਹਿਲਾਂ ਇਹ ਪਰਚਾ ਜਿਹੜਾ ਬ੍ਰੇਕ ਕੀਤਾ ਸੀਗਾ, ਕਿਉਂਕਿ ਜੀ ਸਾਨੂੰ ਟਾਈਮ ਦਾ ਵੀ ਪਤਾ ਸੀ ਕਿ ਕਿਹੜੇ ਟਾਈਮ ਇਹ ਪਰਚਾ ਜਿਹੜਾ ਹੈ ਉਹ ਜਨਤਕ ਹੋ ਜਾਣਾ। ਸਾਨੂੰ ਇਹ ਵੀ ਪਤਾ ਸੀ ਕਿ ਸਮਾਨ ਇੱਕ ਜਦੋਜਹਿਦ ਹੋ ਰਹੀ ਆ ਉਧਰੋਂ, ਮਤਲਬ ਕਿ ਕਾਂਗਰਸੀ ਚਾਹੁੰਦੇ ਸਨ ਕਿ ਅਸੀਂ ਸਭ ਤੋਂ ਪਹਿਲਾਂ ਬ੍ਰੇਕ ਕਰੀਏ। ਸੁਖਪਾਲ ਸਿੰਘ ਖਹਿਰਾ ਤੇ ਵਿਕਰਮ ਮਜੀਠੀਆ ਦੇ ਦਰਮਿਆਨ ਹੋੜ ਲੱਗੀ ਹੋਈ ਸੀ, ਸਮਾਨ ਜਿਹੜਾ ਸੀਗਾ ਸੰਬੰਧਤ, ਇਹ ਭਾਰਤੀ ਜਨਤਾ ਪਾਰਟੀ ਵਾਲੇ ਵਿਚਾਰੇ ਸਨ ਕਿ ਬਈ ਉਤਲੇ ਲੈਵਲ ਤੇ ਪਹੁੰਚਾ ਕੇ ਕੰਮ ਕਰੀਏ, ਕਾਂਗਰਸੀ ਵੀ ਚਾਹੁੰਦੇ ਸਨ। ਪਰ ਅੱਜ ਫਿਰ ਇੱਕ ਤੋਂ ਇੱਕ ਬਾਅਦ ਤਾਬੜ ਤੋੜ ਵੀਡੀਓ ਪੈਣੀਆਂ ਸ਼ੁਰੂ ਹੋ ਗਈਆਂ, ਕਦੇ ਮਜੀਠੀਆ, ਕਦੇ ਕੋਈ ਭਾਈ ਏਦਾਂ ਚੱਲਦੇ ਆ ਸ਼ਾਮ ਤੱਕ ਤਾਂਤਾ ਲੱਗ ਗਿਆ। ਹੁਣ ਪਰਚਾ ਜਿਹੜਾ ਉਹ ਕੱਟ ਦਿੱਤਾ ਗਿਆ ਅਰੁਣ ਮਹਿੰਦਰੂ ਤੇ ਅੰਕਿਤ ਤੇ ਨਾਲ ਜੱਸੀ ਦਾ ਵੀਡੀਓ ਜਿਹੜਾ ਜਾਰੀ ਹੋ ਗਿਆ, ਜਿਨੇ ਇਸ ਸਾਰੇ ਵਿਚੋਲੇ ਦੀ ਇੱਕ ਕਹਿ ਲਓ ਕਿ ਭੂਮਿਕਾ ਅਦਾ ਕੀਤੀ ਆ। ਇਹ ਤੇ ਹੁਣ ਜੇ ਸਭ ਤੋਂ ਵੱਡੀ ਗੱਲ ਵੇਖੋਗੇ ਤਾਂ ਗੁਰਪ੍ਰੀਤ, ਇਹਦੇ ਵਿੱਚ ਪੁਲਿਸ ਅਫੀਸਰਾਂ ਦਾ ਵੀ ਜ਼ਿਕਰ ਹੈ। ਕੱਲ ਨੂੰ ਬਾਏ ਨੇਮ ਇਹ ਪੁਲਿਸ ਅਫੀਸਰ ਵੀ ਉਡੰਗੇ ਜਾ ਸਕਦੇ ਆ। ਕਹਾਣੀ ਕਿੱਧਰ ਨੂੰ ਤੁਰ ਪਈ। ਹੁਣ ਦੇਖੋ ਕਿ ਕੀ ਸਰਕਾਰ ਦਾ ਫਰਜ਼ ਨਹੀਂ ਸੀ ਬਣਦਾ। ਅੱਜ ਸਵੇਰ ਦੀ ਇਹ ਖਬਰ ਮੈਂ ਘੱਟੋ ਘੱਟ 6 ਘੰਟੇ ਇਹਦੇ ਤੇ ਲਾਏ ਨੇ ਇਕੱਲੇ ਇਸ ਖਬਰ ਤੇ। ਮੈਂ ਦੁਪਹਿਰੇ ਵੀ ਕਿਤੇ ਖਬਰ ਕਰਨੀ ਸੀ, ਤੁਹਾਡੇ ਨਾਲ ਵੀ ਆ ਕੇ ਸ਼ਾਮ ਨੂੰ ਕਰਨੀ ਸੀ, ਇਸ ਕਰਕੇ ਬਹੁਤ ਮਿਹਨਤ ਲੱਗੀ ਸਾਡੀ। ਇਹਨਾਂ ਨੂੰ ਪਲ ਦਰ ਪਲ ਦਾ ਪਤਾ ਲੱਗਦਾ ਪਿਆ ਸੀਗਾ ਸਰਕਾਰ ਨੂੰ ਇਹ ਏਦਾਂ ਹੋ ਰਿਹਾ, ਸਭ ਕੁਝ ਪਤਾ ਲੱਗ ਰਿਹਾ ਸੀ, ਪਰ ਇਹ ਬੋਲਣ ਦੀ ਸਥਿਤੀ 'ਚ ਅੱਜ ਨਹੀਂ ਸਨ। ਲਾਜਵਾਬ ਹੋ ਗਿਆ ਹੈ, ਬਿਲਕੁਲ ਜਿੱਦਾਂ ਕਹਿ ਲਈਏ ਕਿ ਮੌਨ ਪਸਰ ਗਿਆ। ਸਰਕਾਰ ਨੇ ਅਜੇ ਤੱਕ ਕੋਈ ਆਫੀਸ਼ੀਅਲੀ ਇਹਦੇ ਤੇ ਵਰਜ਼ਨ ਜਾਰੀ ਨਹੀਂ ਕੀਤਾ। ਲੋਕ ਹੁਣ ਇਹਦੇ 'ਚ ਕੀ ਸਮਝਣ ਜੀ? ਲੋਕ ਇਹਦੇ 'ਚ ਕੀ ਸਮਝਣ ਕਿ ਸਰਕਾਰ ਐਡਾ ਵੱਡਾ ਝੂਠਾ ਦਾਅਵਾ ਕਰ ਗਈ। ਸਰਕਾਰ ਤੇ ਝੂਠੇ ਦਾਅਵਿਆਂ ਨੂੰ ਨਕਾਰਦੀ ਹੈ, ਤਾਂ ਮਤਲਬ ਕਿ ਅੱਜ ਕਿੱਥੇ ਗਈ ਹੁਣ ਇਸ ਸਰਕਾਰ ਦੀ ਕ੍ਰੈਡੀਬਿਲਿਟੀ। ਜੋ ਲੋਕ ਇਹਨਾਂ ਦੇ ਸਮਰਥਕ ਸਾਡੀ ਕ੍ਰੈਡੀਬਿਲਿਟੀ ਨੂੰ ਥਰਮਾਮੀਟਰ ਲਾ ਕੇ ਮਾਪਦੇ ਨੇ, ਅੱਜ ਉਹ ਆਪਣੇ ਇਹਨਾਂ ਹਾਕਮਾਂ ਨੂੰ ਪੁੱਛ ਲੈਣ ਕਿ ਤੁਹਾਡੀ ਕ੍ਰੈਡੀਬਿਲਿਟੀ ਕੀ ਰਹਿ ਗਈ ਹੈ। ਤੁਸੀਂ ਅੱਜ ਸਿੱਧ ਕਰਦੇ, ਤੁਸੀਂ ਸ਼ਾਮ ਤੱਕ ਸਿੱਧ ਕਰਦੇ ਕਿ ਤੁਹਾਡੀ ਰਿਪੋਰਟ ਸਹੀ ਹੈ। ਜੋ ਇਹ ਦਾਅਵੇ ਕੀਤੇ ਜਾ ਰਹੇ ਆ ਤੁਸੀਂ ਉਹਨਾਂ ਨੂੰ ਤੱਥਾਂ ਦੇ ਆਧਾਰ ਤੇ ਨਕਾਰਦੇ, ਤੇ ਤੁਸੀਂ ਇਹ ਵੀ ਕਹਿੰਦੇ ਕਿ ਠੀਕ ਆ ਸਾਡੇ ਮਤਭੇਦ ਹੋ ਸਕਦੇ ਆ, ਜਥੇਦਾਰ ਸਾਹਿਬ ਨਾਲ ਸਾਡੀ ਅਸਹਿਮਤੀ ਹੋ ਸਕਦੀ ਆ, ਪਰ ਉਹਨਾਂ ਦੀਆਂ ਫੋਟੋਆਂ ਨੂੰ ਐਡਿਟ ਕਰਕੇ ਉਹਨਾਂ ਦਾ ਜਿਸ ਤਰ੍ਹਾਂ ਤੋਹੀਨ ਦਾ ਸਿਲਸਿਲਾ ਚੱਲਿਆ ਹੋਇਆ ਕਿ ਭਾਈ ਅਸੀਂ ਇਹਨੂੰ ਮਾੜਾ ਕਹਿੰਦੇ ਆ, ਅਸੀਂ ਬੁਰਾ ਮਨਾਉਂਦੇ ਆ, ਤੇ ਅਸੀਂ ਅਪੀਲ ਕਰਦੇ ਆ ਕਿ ਜੇ ਆ ਨਾ ਕੀਤਾ ਜਾਵੇ। ਸੋ ਗੱਲ ਪਦਵੀ ਦੀ ਹੁੰਦੀ ਆ। ਮੈਂ ਕਿਹਾ ਨਾ ਕਿ ਅਸੀਂ ਸਤਿਕਾਰ ਕਰਦੇ ਆ, ਮਾਨ ਸਾਹਿਬ ਕਿਉਂ ਕਹਿੰਦੇ ਆ। ਜਿਸ ਦਿਨ ਇਹ ਕੁਝ ਵੀ ਨਹੀਂ ਰਹਿਣਗੇ ਤੇ ਹੋ ਸਕਦਾ ਹੈ ਕਿ ਇਹਨਾਂ ਨੂੰ ਭਗਵੰਤ ਮਾਨ ਹੀ ਕਿਹਾ ਜਾਵੇ। ਅੱਜ ਦੀ ਘੜੀ ਇਹਨਾਂ ਨੂੰ ਮਾਨ ਸਾਹਿਬ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇੱਕ ਪਦਵੀ ਹੈ ਇਹਨਾਂ ਦੇ ਕੋਲ। ਪਦਵੀ ਦਾ ਇਹਨਾਂ ਨੇ ਬਿਲਕੁਲ ਹੀ ਸਤਿਕਾਰ ਨਹੀਂ ਕੀਤਾ। ਪਰ ਬਹਿਰਹਾਲ ਇੱਕ ਵੱਡੀ ਸ਼ਾਮ ਦੀ ਇਹ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਆ ਕਿ ਹਰਿਆਣਾ ਸਰਕਾਰ ਨੇ ਪਰਚਾ ਕੱਟ ਕੇ ਪੰਜਾਬ ਸਰਕਾਰ ਨੂੰ ਬਿਲਕੁਲ ਬੈਕਫੁੱਟ ਤੇ ਲੈ ਆਂਦਾ। ਗੇਂਦ ਹੁਣ ਤੇ ਗੇਮ ਜਿਹੜੀ ਆ ਸਾਰੀ ਹੁਣ ਕਹਿ ਲਓ ਕਿ ਭਾਜਪਾ ਦੇ ਹੱਕ ਦੇ ਵਿੱਚ ਆਉਂਦੀ ਜਾਂਦੀ ਆ, ਭਾਜਪਾ ਦੇ ਹੱਥ ਦੇ ਵਿੱਚ ਆ ਗਈ ਆ। ਅਫਸਰਾਂ ਦੀਆਂ ਫਾਈਲਾਂ ਤੋਂ ਲੈ ਕੇ ਸਰਕਾਰ ਦਾ ਕਿਵੇਂ ਗੁੱਡਾ ਬੰਨਣਾ ਹੈ, ਕੀ ਕੁਝ ਕਰਨਾ ਹੈ, ਉਹ ਉਹਨਾਂ ਦੇ ਹੱਥ ਆ ਗਿਆ। ਤਾਂ ਗਲਤੀ ਦਰ ਗਲਤੀ ਕਰਦੇ ਗਏ ਤੇ ਖੀਰ ਆ ਸਿੱਟਾ ਤੁਹਾਡੇ ਸਾਹਮਣੇ ਆ। ਸਿੱਟਾ ਵੇਖਿਆ ਜਦੋਂ ਕਮਾਏ ਇਸ਼ਕ ਦਾ ਤੇ ਸਹਿਬਾਂ ਉੱਚੀ ਮਾਰਦੀ ਹੈ ਧਾ। ਹੁਣ ਤੇ ਧਾ ਮਾਰਨ ਜੋਗਾ ਵੀ ਸਮਾਂ ਨਹੀਂ ਬਚਿਆ। ਮੈਨੂੰ ਲੱਗਦਾ ਧਾ ਵੀ ਹੁਣ ਬਈ ਆ ਜਿਹੜਾ ਰੌਲ ਗੋਲਾ ਜਿਹਾ ਸ਼ਾਮ ਦਾ ਟਾਈਮ ਆ ਇਹ ਪਰਦੇ 'ਚ ਹੀ ਵੱਜੇਗੀ ਕਿਤੇ। ਜੀ ਬਿਲਕੁਲ, ਤੁਸੀਂ ਕੱਲ ਵੀ ਵੈਸੇ ਚਾਨਣਾ ਪਾਇਆ ਸੀ ਕਿ ਉਧਰ ਸ਼ਾਹ ਹੁਣੀ ਇਸ ਸਾਰੇ ਮਾਮਲੇ ਨੂੰ ਆਪਣੇ ਹੱਥਾਂ 'ਚ ਲੈ ਲਿਆ ਵੀ ਭਾਈ ਲਿਆਓ ਰਿਪੋਰਟਾਂ, ਅਸੀਂ ਦੇਖਦੇ ਹਾਂ ਇਸ 'ਚ ਅੱਗੇ ਕੀ ਕਰਨਾ ਹੈ। ਖੈਰ ਅੱਗੇ ਵਧਦੇ ਹਾਂ ਤਾਂ ਸਰਕਾਰ ਦਾ ਸਮਾਨ ਤਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਸਮਾਨ ਉੱਤੇ ਚਲਾ ਗਿਆ ਜੀ। ਹਾਂਜੀ ਆਹੀ ਸਮਾਨ ਸੀਗਾ ਨਾ ਜੀ, ਆਹੀ ਤਾਂ ਹੀ ਅੱਜ ਕਾਰਵਾਈ ਹੋ ਗਈ। ਵੀਡੀਓ ਦੇ
ਬਿਲਕੁਲ ਜੀ, ਆਹੀ ਵੀਡੀਓ ਵਗੈਰਾ, ਆਹੀ ਤੁਹਾਨੂੰ ਮੈਂ ਕਹਿ ਰਿਹਾ ਸੀਗਾ ਨਾ ਕਿ ਸਭ ਕੁਝ ਜਿਹੜਾ ਸੀਗਾ ਉਹ ਚੱਲ ਰਿਹਾ ਸੀਗਾ ਅੰਦਰੇ ਅੰਦਰ। ਇਹ ਉੱਤੋਂ ਜੋ ਹੁਕਮ ਹੋਣਾ ਸੀਗਾ, ਨਹੀਂ ਤੇ ਜੀ, ਕਾਰਵਾਈ ਤੇ 15-16 ਦੀ ਹੈ ਨਾ। 15 ਨੂੰ ਜੀ, ਇਹ ਗਏ ਨੇ, ਬਿਲਕੁਲ, 17 ਨੂੰ ਜੀ, ਰਿਪੋਰਟ ਬਣਾਈ ਆ, ਤੇ ਉਹਦੇ ਤੇ ਪਤਾ ਲੱਗ ਗਿਆ ਸਾਰਿਆਂ ਨੂੰ। ਜੀ, ਬਿਲਕੁਲ। ਕਿੱਧਰ ਗਈਆਂ ਹੁਣ ਫਰੇਮ ਬਾਏ ਫਰੇਮ ਜਾਂਚਾਂ ਤੇ ਕਿੱਧਰ ਗਿਆ ਕੰਮ, ਹੁਣ ਤਾਂ ਹੋਰ ਹੀ ਚੱਕਰਾਂ 'ਚ ਉਲਝ ਗਏ ਨੇ। ਖੈਰ, ਸਰਕਾਰ ਨੇ ਨਵਾਂ ਐਲਾਨ ਕੀਤਾ ਹੈ ਜੀ ਅੱਜ ਖਾਸ ਤੌਰ ਤੇ ਤਾਂ ਸਾਰਾ ਕੁਝ ਲੇਡੀਜ਼ ਜਿਹੜਾ ਸੀਗਾ ਨਾ ਕਰਮਚਾਰੀ। ਸਮਾਨ ਉਹਦੇ ਦਾ ਹੀ ਸੀ। ਹਾਂਜੀ, ਹਾਂਜੀ, ਬਿਲਕੁਲ, ਹਾਂਜੀ, ਹਾਂਜੀ, ਬਿਲਕੁਲ। ਰਿਪੀਟ ਕਰ ਦਿਓ please। ਉਹ ਸਰਕਾਰ ਨੇ ਐਲਾਨ ਕੀਤਾ ਹੈ ਖਾਸ ਤੌਰ ਤੇ ਲੇਡੀ ਕਰਮਚਾਰੀਆਂ ਦੇ ਲਈ 40 ਕਿਲੋਮੀਟਰ 'ਚ ਹੀ ਤੈਨਾਤੀ ਹੋਵੇਗੀ ਹੁਣ ਇਹਨਾਂ ਦੀ। ਇਹ ਸਰਕਾਰੀ ਕਰਮਚਾਰੀਆਂ ਦੀ ਗੱਲ ਹੋ ਰਹੀ ਹੈ ਸਿਰਫ ਜੀ? ਹਾਂਜੀ, ਦੇਖੋ ਪ੍ਰਾਈਵੇਟ ਸੈਕਟਰ ਦੇ ਵਿੱਚ ਤਾਂ ਬਹੁਤ ਘੱਟ ਹੁੰਦਾ ਹੈ ਨਾ ਕਿ 40 ਜੀ, ਕਿਲੋਮੀਟਰ ਦੇ ਦਾਇਰੇ 'ਚ ਕੋਈ ਜਾਏਗਾ ਤੇ ਮਰਜ਼ੀ ਦੇ ਮੁਤਾਬਕ ਹੀ ਜਾਏਗਾ ਜੇ ਕਿਸੇ ਨੇ ਘਰ ਛੱਡ ਕੇ ਜਾਣਾ ਹੈ। ਅਦਰਵਾਈਜ਼ ਜੀ, ਜ਼ਿਆਦਾਤਰ ਰੁਜ਼ਗਾਰ ਤੇ ਘਰ ਦੇ ਨੇੜੇ ਪ੍ਰਾਈਵੇਟ ਸੈਕਟਰ 'ਚ ਹੀ ਕੋਈ ਕਰਕੇ ਰਾਜ਼ੀ ਆ, ਤੇ ਪ੍ਰਾਈਵੇਟ ਬਿਲਕੁਲ। ਤੇ ਤਾਂ ਨਹੀਂ। ਹੁਣ ਦੇਖੋ ਇਹਨਾਂ ਨੇ ਬਠਿੰਡੇ ਦੇ ਵਿੱਚ ਅੱਜ 658 ਜਿਹੜੇ ਹੈਗੇ ਸੀਗੇ ਨਿਯੁਕਤੀ ਪੱਤਰ ਉਹ ਵੰਡੇ ਨੇ ਗੁਰਪ੍ਰੀਤ। ਅੱਜ ਜੀ, ਭਗਵੰਤ ਮਾਨ ਜੀ ਦਾ ਮੈਂ ਚਿਹਰਾ ਦੇਖ ਰਿਹਾ ਸੀਗਾ। ਬਿਲਕੁਲ ਜੇ ਤੁਸੀਂ ਉਸਨੂੰ ਜ਼ੂਮ ਕਰਕੇ ਦੇਖੋਗੇ, ਸਟਿਲ ਫੋਟੋ ਕਰਕੇ ਦੇਖੋਗੇ, ਮੈਂ ਕਿਸੇ ਨਿੱਜੀ ਗੱਲ 'ਚ ਨਹੀਂ ਜਾਵਾਂਗਾ, ਉਹ ਨਹੀਂ, ਪਰ ਉਹਨਾਂ ਦਾ ਰੰਗ, ਉਹਨਾਂ ਦੇ ਚਿਹਰੇ ਦਾ ਜਿਹੜਾ ਚਮਕਾਰਾ ਹੁੰਦਾ ਹੈ, ਚਿਹਰੇ ਦਾ ਜਿਹੜਾ ਕਹਿ ਲਓ ਕਿ ਜਲਾਅ ਹੁੰਦਾ ਹੈ, ਅੱਜ ਬਿਲਕੁਲ ਮੱਧਮ ਪੈ ਚੁੱਕਾ ਸੀ। ਥਕਾਵਟ ਜੀ, ਕਰਕੇ ਸੀ ਜਾਂ ਕਿਸੇ ਇੱਕ ਓਪਰੀ ਸਟ੍ਰੈਸ ਕਰਕੇ ਸੀ, ਮੈਂ ਕਹਿ ਨਹੀਂ ਸਕਦਾ। ਤੋ ਖੈਰ ਅੱਜ ਉਹਨਾਂ ਨੇ ਪ੍ਰੋਗਰਾਮ ਕੁਝ ਹੋਰ ਵੀ ਕੀਤੇ ਆ। ਬਹਰਹਾਲ ਇਹਨਾਂ ਨੇ ਮਤਲਬ ਕਿ 40 ਕਿਲੋਮੀਟਰ ਏਰੀਆ ਦੇ ਵਿੱਚ ਜਿਹੜੀ ਗਰੁੱਪ ਸੀ ਤੇ ਗਰੁੱਪ ਡੀ ਦੇ ਕਰਮਚਾਰੀਆਂ ਦੀ ਨਿਯੁਕਤੀ ਕਹੀ ਆ, ਖਾਸ ਤੌਰ ਤੇ ਲੇਡੀਜ਼ ਦੇ ਮਾਮਲੇ 'ਚ, ਕਿ ਉਹਦੇ 'ਚ ਅਧਿਆਪਕ ਤੇ ਇਸ ਤੋਂ ਇਲਾਵਾ ਜਿਵੇਂ ਤੁਸੀਂ ਵੇਖੋਗੇ ਨਰਸਿੰਗ ਸਟਾਫ ਇਹ ਆ ਜਾਣਗੇ। ਕਿ ਉਹਨਾਂ ਨੇ ਸਿਰਫ ਤੇ ਸਿਰਫ ਇੱਕ ਫਾਰਮ ਭਰ ਕੇ ਦੇਣਾ ਹੈ ਕਿ ਜੇਕਰ ਉਹ ਜੀ, ਕੁਆਰੇ ਆ ਤਾਂ ਪੇਕਿਆਂ ਤੋਂ, ਮੈਰਿਡ ਆ ਤੇ ਉਹ ਸਹੁਰਿਆਂ ਤੋਂ, ਜੇ ਸਿੰਗਲ ਆ ਤੇ ਜਿੱਥੇ ਉਹ ਰਹਿ ਰਹੇ ਆ ਉਸ ਜਗ੍ਹਾ ਦਾ ਦੇਣਾ ਪਏਗਾ, ਤੇ ਉਸ ਤੋਂ ਬਾਅਦ ਉਹਨਾਂ ਦੀ ਨਿਯੁਕਤੀ ਜਿਹੜੀ ਆ 40 ਕਿਲੋਮੀਟਰ ਦੇ ਏਰੀਏ 'ਚ ਕਰ ਦਿੱਤੀ ਜਾਵੇਗੀ। ਅੱਛਾ ਗੁਰਪ੍ਰੀਤ, ਜੀ, ਠੀਕ ਆ, ਜੋ ਵੀ ਇਦਾਂ ਦੀ ਪਾਲਿਸੀ ਆ ਰਹੀ ਆ, ਠੀਕ ਆ। ਗੱਲ ਅਸਲ ਦੇ ਵਿੱਚ ਇਹਦੇ 'ਚ ਇੱਕ ਇਹ ਵੀ ਆ ਕਿ ਪ੍ਰੋਬੇਸ਼ਨ ਪੀਰੀਅਡ ਇਹਨਾਂ ਨੇ ਫੇਰ ਇਹਦੇ 'ਚ ਲਾਗੂ ਕਰ ਦਿੱਤਾ, ਜਿਹੜਾ ਕਿ ਮੈਂ ਸਭ ਤੋਂ ਘਟੀਆ ਗਿਣਦਾ। ਮੈਂ ਜੀ, ਕਹਿੰਦਾ ਕਿ ਜੇ ਮੈਨੂੰ ਕੋਈ ਕਹੇ ਕਿ ਤੂੰ ਕਿਸੇ ਸਰਕਾਰ ਦੀ ਘਟੀਆ ਨੀਤੀ ਨੂੰ ਸੁਧਾਰਨਾ ਚਾਹੇਗਾ, ਤਾਂ ਮੈਂ ਸਭ ਤੋਂ ਪਹਿਲਾਂ ਕਹੂੰਗਾ ਕਿ ਪ੍ਰੋਬੇਸ਼ਨ ਪੀਰੀਅਡ ਜਿਹੜਾ ਹੈ ਉਹ ਬਿਲਕੁਲ ਘੱਟ ਕਰਨਾ ਚਾਹੀਦਾ ਜਾਂ ਖਤਮ ਕਰਨਾ ਚਾਹੀਦਾ ਹੈ। 3 ਸਾਲ ਜੀ, ਦਾ ਪ੍ਰੋਬੇਸ਼ਨ ਪੀਰੀਅਡ, ਤੇ ਉਹਦੇ ਵਿੱਚ ਪਰਖ ਕਾਲ ਦੇ ਵਿੱਚ ਕੀ ਕਰਦੇ ਨੇ ਕਿ ਮਹਿਜ਼ ਕੋਈ 17-18 ਹਜ਼ਾਰ ਤਨਖਾਹ। ਮੈਂ ਇਹ ਮੁੱਦਾ ਅੱਗੇ ਵੀ ਚੁੱਕਦਾ ਕਿ ਪ੍ਰੋਬੇਸ਼ਨ ਪੀਰੀਅਡ ਵਾਲਿਆਂ ਨੂੰ ਦੁੱਗਣਾ ਸ਼ੋਸ਼ਣ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ। ਇੱਕ ਬਿਲਕੁਲ ਮਾਮੂਲੀ ਤੇ ਨਿਗੂਣੀ ਤਨਖਾਹਾਂ ਤੇ ਕੰਮ ਕਰਦੇ ਨੇ। ਸੈਕੰਡ ਥਿੰਗ ਕਿ ਉਹਨਾਂ ਨੂੰ ਚੱਕ ਕੇ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ, ਆ ਹੁਣ ਪੁਲਿਸ ਵਾਲੇ ਆ, ਜਿਹੜੇ ਪੁਲਿਸ ਵਾਲੇ ਇੱਥੋਂ ਦੇ ਸਾਡੇ ਇਲਾਕੇ ਦੇ ਆ, ਉਹਨਾਂ ਨੂੰ ਉਹ ਅਜਨਾਲਾ ਸੈਕਟਰ 'ਚ ਸੁੱਟਿਆ ਹੋਇਆ ਕਈਆਂ ਨੂੰ ਪ੍ਰੋਬੇਸ਼ਨ ਪੀਰੀਅਡ ਦੇ ਦੌਰਾਨ। ਦੱਸੋ ਮੈਨੂੰ ਜੀ, ਕਿ 5 ਜ਼ਿਲ੍ਹੇ ਲੰਘ ਕੇ ਉਹਨਾਂ ਨੂੰ ਕੀ ਬਚਦਾ ਹੋਊਗਾ 17,000 'ਚ ਵਿਚਾਰਿਆਂ ਨੂੰ। ਦੂਜਾ ਬਿਲਕੁਲ, ਮੌਤ ਦਾ ਖੌਫ ਆ, ਤੁਹਾਨੂੰ ਪਤਾ ਹੀ ਆ ਮਾਝੇ ਦੇ ਵਿੱਚ ਤੇ ਪੁਲਿਸ ਵਾਲੇ ਨੂੰ ਤੁਰਨਾ ਵੀ ਮੁਹਾਲ ਹੋਇਆ ਪਿਆ। ਇਹੋ ਜਿਹੀ ਹਾਲਤ ਹੋਈ ਪਈ ਆ। ਸੋ ਗੱਲ ਇਹ ਆ ਕਿ ਪਾਲਿਸੀ ਮੇਕਿੰਗ ਇਹ ਵੈਸੇ ਤੇ ਬਾਦਲਾਂ ਨੇ ਲਿਆਂਦੀ ਸੀ। ਬਾਦਲਾਂ ਦੀਆਂ ਜਿਹੜੀਆਂ ਕਹਿ ਲਓ ਕਿ ਮੈਂ ਸਮਝਦਾ ਕਿ ਬਦਨੁਮਾ ਨੀਤੀਆਂ ਸੀ, ਉਹਨਾਂ ਦੇ ਵਿੱਚੋਂ ਇੱਕ ਇਹ ਨੀਤੀ ਸੀਗੀ। ਜੀ, ਤੋ ਖੈਰ ਇਹਨੂੰ ਖਤਮ ਕਰਨ ਦੀ ਜ਼ਰੂਰਤ ਆ, ਕਿਉਂਕਿ ਹੁਣ ਜਿਹੜੇ ਪ੍ਰੋਬੇਸ਼ਨ ਪੀਰੀਅਡ ਵਾਲੇ ਆ, ਜਿਹੜੇ ਰੈਗੂਲਰ ਪੇ ਤੇ ਆ ਗਏ, ਸਕੇਲ ਤੇ ਆ ਗਏ, ਉਹ ਘਰ ਦੇ ਨੇੜੇ ਵੀ ਆ ਗਏ। ਜੀ, ਤੇ ਪ੍ਰੋਬੇਸ਼ਨ ਪੀਰੀਅਡ ਵਾਲੇ ਹੈ ਵੀ 17-18 ਹਜ਼ਾਰ ਦੀ ਤਨਖਾਹ ਤੇ ਹੈ ਵੀ ਉਹ 40 ਕਿਲੋਮੀਟਰ ਦੀ ਦੂਰ ਤੋਂ। ਇਹੋ ਜੀ ਨੀਤੀ ਨੂੰ ਵਿਚਾਰਨਾ ਚਾਹੀਦਾ ਹੈ ਕਿ ਘਰ ਤੱਕ ਘਰ ਹੈ ਨਾ, ਸਗੋਂ ਪ੍ਰੋਬੇਸ਼ਨ ਪੀਰੀਅਡ ਵਾਲੇ ਨੂੰ ਤਾਂ ਪ੍ਰਾਇੋਰਟੀ ਦਿਓ ਕਿ ਤੂੰ ਬਿਲਕੁਲ, ਆਪਦੇ ਘਰ ਦੇ ਨੇੜੇ ਰਹਿ, ਤੂੰ ਬਹੁਤ ਨਿਗੂਣੀ ਤਨਖਾਹ ਤੇ ਕੰਮ ਕਰਨਾ ਹੈ। ਤੇ ਇਹ ਮੇਰੇ ਖਿਆਲ ਦੇ ਨਾਲ ਇਸ ਪਾਲਿਸੀ ਦੇ ਵਿੱਚ ਜੇਕਰ ਸੁਧਾਰ ਕਰ ਲਿਆ ਜਾਵੇ ਤੇ ਬਹੁਤ ਬਿਹਤਰ ਆ। ਉਦਾਂ ਤੁਹਾਨੂੰ ਪਤਾ ਸੁਧਾਰ ਇਹ ਕੁਛ ਨਹੀਂ ਕਰਦੇ, ਤੇ ਸਿੱਧਾ ਸੈਲਫ ਮਾਰ ਕੇ ਤੁਰ ਪੈਂਦੇ ਆ ਸਵੇਰੇ ਕਾਫਲੇ ਦਾ ਕਿ ਖਿੱਚ ਦੇ ਕੇ ਨਾ ਜਾਣਾ, ਅੱਜ ਮਿਲਣੀ ਆ ਫਲਾਣੀ ਥਾਂ ਤੇ ਨਿਯੁਕਤੀ ਪੱਤਰ ਵੰਡਣੇ ਆ, ਤੇ ਉਹੀ ਘਸੇ ਪਿੱਟੇ ਮਿਰਚਾਂ ਵਾਲੇ ਡਾਇਲੋਗ, ਉਹੀ ਘਸੇ ਪਿੱਟੇ
ਸੂਟਾਂ ਵਾਲੇ ਡਾਇਲੋਗ ਉਹੀ ਚੱਲੀ ਜਾਂਦਾ ਜੀ। ਬਾਦਲਾਂ ਨੇ ਆਹ ਕਰ ਦਿੱਤਾ, ਫਲਾਣੇ ਨੇ ਆਹ ਕਰ ਦਿੱਤਾ, ਵਿਕਾਸ ਦੀ ਗੱਡੀ ਹੁਣ ਰਾਹ ਪਾ ਲਈ ਆਪਾਂ, ਥੋੜਾ ਜਿਹਾ ਡੀਜ਼ਲ ਹੋਰ ਪਾ ਕੇ 5 ਕੁ ਸਾਲਾਂ ਦੀ ਮਾਈਲੇਜ ਦੇ ਦਿਓ, ਇਹ ਕਰ ਦਿਆਂਗੇ, ਵਾਹ ਕਰ ਦਿਆਂਗੇ। ਬਸ ਆਹੀ ਆ, ਉਹੀ ਤੂਤਨੀ ਤੇ ਉਹੀ ਤੂਤਨੀ ਦੇ ਰਾਗ। ਬਿਲਕੁਲ ਬਿਲਕੁਲ ਇਹੀ ਕੁਝ ਚੱਲੇ ਆਉਂਦਾ। ਇਹ ਖਾਸ ਤੁਸੀਂ ਗੱਲ ਵੈਸੇ ਜਿਹੜੀ ਛੋਈ ਹੈ ਇਹਨਾਂ ਦੇ ਭਾਸ਼ਣ ਵਾਲੀ, ਉਹੀ ਮੈਂ ਇੱਕ ਦਿਨ ਐਨਾਲਾਈਜ਼ ਵੀ ਕਰ ਰਿਹਾ ਸੀ। ਮੈਂ ਇਸ ਤੇ ਖਾਸ ਰਿਪੋਰਟ ਵੀ ਇੱਕ ਦਿਨ ਬਣਾਈ ਸੀ ਕਿ ਕਿਸ ਤਰੀਕੇ ਦੇ ਨਾਲ ਭਾਈ ਤੁਸੀਂ ਕਰੋੜਾਂ ਰੁਪਈਆ ਖਰਚ ਕਰਦੇ ਹੋ ਹਰ ਜਗ੍ਹਾ ਇਵੈਂਟ ਕਰਨ ਦੇ ਲਈ। ਠੀਕ ਹੈ, ਉਹ ਇੱਕ ਤੁਹਾਡਾ ਮਸ਼ਹੂਰੀ ਦਾ ਤਰੀਕਾ ਵੀ ਹੈ, ਪਰ ਚਲੋ ਤੁਸੀਂ ਜੇ ਕਰ ਵੀ ਰਹੇ ਹੋ ਤਾਂ ਕੁਝ ਤੁਸੀਂ ਉਹ ਸਟੇਜ ਵਾਲਾ ਜਿਹੜਾ ਭਗਵੰਤ ਮਾਨ ਹੈ ਉਸ ਨੂੰ ਛੱਡ ਕੇ ਪੋਲੀਟੀਸ਼ੀਅਨ ਵਾਲੀਆਂ ਇੰਟੈਲੈਕਚੁਅਲ ਗੱਲਾਂ ਤਾਂ ਕਰੋ। ਹਰ ਸਟੇਜ ਤੇ ਇੱਕੋ ਜਿਹੀਆਂ ਗੱਲਾਂ ਵੀ ਭਾਈ ਵੋਟਾਂ ਤੋਂ ਇੱਕ ਦਿਨ ਪਹਿਲਾਂ ਕਹਿੰਦੇ ਵੀ ਮੈਨੂੰ ਇੱਕ ਕਾਂਗਰਸੀ ਮਿਲਿਆ, ਉਹ ਕਹਿੰਦਾ ਅਸੀਂ ਤਾਂ ਸਰਵੇ ਜਿਹਾ ਕਰਾਉਨੇ ਹੁੰਨੇ ਆ, ਐਂ ਕਰਦੇ ਆ, ਲਿਆਓ ਮੈਂ ਮਿੰਟ 'ਚ ਸਰਵੇ ਕਰ ਲੈਣਾ, ਲਓ ਕਰੋ ਹੱਥ ਖੜੇ, ਲਓ ਜੀ ਹੋ ਗਿਆ ਸਰਵੇ, ਹੋਰ ਕੀ ਸਰਵੇ ਹੁੰਦਾ ਹੈ। ਉਸ ਤੋਂ ਬਾਅਦ ਕਹਿੰਦੇ ਨੇ ਵੀ ਭਾਈ ਇੱਕ ਦਿਨ ਮੈਂ ਬਠਿੰਡੇ ਲੈ ਆਇਆ ਤੇ ਇਹ ਬੀਬੀ ਬਾਦਲ ਕਹਿੰਦੀ ਵੀ ਇਹ ਇੱਕ ਦਿਨ ਇੱਥੇ ਰਹਿ ਗਿਆ ਤੇ ਗੜੇ ਪੈ ਗਏ, ਕਹਿੰਦੀ ਵੀ ਉਹ ਮੌਸਮ ਵੀ ਮੇਰੇ ਨਾਲ ਲਾਈ ਜਾਂਦੇ ਨੇ। ਇਹੋ ਜਿਹੇ ਬਹੁਤ ਟੋਟਕੇ ਨੇ, ਮੈਂ ਲਗਾਤਾਰ ਗਿਣਾ ਸਕਦਾ, ਤੁਸੀਂ ਸਮੇਂ ਦੀ ਮੈਨੂੰ ਘਾਟ ਹੈ। ਦੱਸੋ, ਤੁਸੀਂ ਮੈਨੂੰ ਦੱਸੋ ਕਿ ਜੀ ਇਹਨਾਂ ਨੇ ਮਿਰਚਾਂ ਵਾਲਾ ਡਾਇਲੋਗ ਮਾਰਿਆ ਹੈ ਕਿ ਹਰਸਿਮਰਤ ਕੌਰ ਬਾਦਲ ਝਨੀਰ ਦੇ ਲਾਗੇ ਕਿਸੇ ਪਿੰਡ 'ਚ ਗਈ ਤੇ ਕਹਿੰਦੀ ਸਿੱਧੀਆਂ ਲਾਲ ਮਿਰਚਾਂ ਹੀ ਬੀਜ ਲਿਆ ਕਰੋ, ਬਿਲਕੁਲ ਉਹ ਮਹਿੰਗੀਆਂ ਵਿਕਦੀਆਂ। ਮੈਨੂੰ ਦੱਸੋ ਅੱਜ ਬਿਲਕੁਲ ਇਹਨਾਂ ਨੂੰ ਪੁੱਛੋ ਕਿ ਉਹ ਪਿੰਡ ਕਿਹੜਾ ਸੀ, ਜੀ ਇਹਨਾਂ ਨੂੰ ਪੁੱਛੋ ਕਾਂਗਰਸ ਦਾ ਲੀਡਰ ਕਿਹੜਾ ਸੀ। ਜੀ ਇਹਨਾਂ ਨੇ ਤੇ ਇੱਕ ਵਾਰੀ ਇਹ ਕਿਹਾ ਸੀ ਕਿ ਜਹਾਜ਼ ਦੇ ਵਿੱਚ ਮੈਨੂੰ ਇੱਕ ਚੂੜੇ ਵਾਲੀ ਕੁੜੀ ਮਿਲੀ ਸੀ। ਜੀ ਇੱਕ ਵਾਰੀ ਕਾਫਲੇ ਦੇ ਵਿੱਚ ਇਹ ਕਹਿੰਦੇ ਸੀ ਮੈਨੂੰ ਆਉਂਦਿਆਂ ਇੱਕ ਬਜ਼ੁਰਗ ਔਰਤ ਮਿਲੀ ਸੀ। ਤੁਹਾਡਾ ਕਾਫਲਾ ਖੜਦਾ, ਤੁਹਾਡਾ ਕਾਫਲਾ ਤੇ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦਾ। ਬਿਲਕੁਲ ਤੇ ਅੱਛਾ ਇਹੋ ਜਿਹੇ ਲੋਕ ਆ ਸਾਡੇ, ਇਹ ਉੱਥੇ ਚੁਟਕਲੇ ਸੁਣਾਈ ਜਾਂਦੇ, ਉਹ ਥੱਲੇ ਹੀ ਕਰੀ ਜਾਂਦੇ, ਵਿੱਚ ਸਾਡੀਆਂ ਬੀਬੀਆਂ ਨੇ, ਵਿੱਚ ਸਾਡੇ ਬੰਦੇ ਨੇ, ਉਹ ਕੁਝ ਸੁਖਬੀਰ ਬਾਦਲ ਦੇ ਮਗਰ ਜਕਾਰੇ ਲਾਈ ਜਾਂਦੇ ਹੁੰਦੇ ਆ, ਕੁਝ ਇਹਨਾਂ ਦੇ ਮਗਰ ਹੀ ਕਰੀ ਜਾਂਦੇ ਆ। ਅਸੀਂ ਕੀ ਕਰੀਏ ਦੱਸੋ? ਅਸੀਂ ਤੇ ਫਿਰ ਇਹੋ ਜਿਹੀਆਂ ਰਿਪੋਰਟਾਂ ਹੀ ਤੁਹਾਨੂੰ ਸੁਣਾਉਣੀਆਂ ਸਾਰੀ ਜ਼ਿੰਦਗੀ। ਬਿਲਕੁਲ ਫਿਰ ਐਂਡ ਤੇ ਉਹੀ ਬਚਦਾ ਜਿੱਦਾਂ ਤੁਸੀਂ ਸਾਂਝਾ ਕੀਤਾ ਸੀ ਵੀ ਫੜ ਲਓ ਫੜ ਲਓ ਫੜ ਲਓ, ਉਹ ਲੈਟਰ ਨਹੀਂ ਫੜਨਾ, ਕਹਿੰਦੇ ਬੀਬੀ ਨੂੰ ਫੜ ਲਓ। ਵੀ ਇਹ ਕੰਮ ਚੱਲਦਾ ਹੈ। ਫਿਰ ਉਹੋ ਹੀ ਗੱਲ ਹੈ ਨਾ ਵੀ ਅੰਤ ਦੇ ਵਿੱਚ ਇੱਕ ਹੋਰ ਗੱਲ ਜਿਹੜੀ ਮੈਂ ਬਹੁਤ ਵਾਰ ਇਹਨਾਂ ਦੇ ਮੂੰਹੋਂ ਸੁਣਦਾ ਤੇ ਜਿਹੜੀ ਕਿ ਇਹ ਨੈਤਿਕ ਤੌਰ ਤੇ ਇੰਨੀ ਕੁ ਗਲਤ ਹੈ ਵੀ ਤੁਸੀਂ ਮੁੱਖ ਮੰਤਰੀ ਦੇ ਉਸ ਅਹੁਦੇ ਤੇ ਹੋ ਵੀ ਤੁਹਾਨੂੰ ਤਾਂ ਉਹਦੀ ਕਾਟ ਕਰਨੀ ਚਾਹੀਦੀ ਹੈ, ਸਿੱਧਾ ਕਹਿਣਾ ਚਾਹੀਦਾ ਵੀ ਭਾਈ ਇਹ ਨਿਰੋਲ ਗਲਤ ਹੈ, ਇਹ ਕੰਮ ਨਹੀਂ ਆਪਾਂ ਕਰਨਾ। ਉਹ ਕਹਿੰਦੇ ਨੇ ਵੀ ਇੱਕ ਦਿਨ ਪਹਿਲਾਂ ਤੁਹਾਨੂੰ ਕਾਂਗਰਸੀ ਅਕਾਲੀ ਪੈਸੇ ਦੇਣ ਆਉਣਗੇ, ਤੁਸੀਂ ਲਕਸ਼ਮੀ ਨਹੀਂ ਮੋੜੀ ਦੀ ਹੁੰਦੀ, ਕਹਿੰਦੇ ਆਪਾਂ ਤਾਂ ਦੀਵਾਲੀ ਵਾਲੇ ਦਿਨ ਵੀ ਬੂਹੇ ਖੁੱਲੇ ਰੱਖਦੇ ਆਂ ਵੀ ਲక్ష్ਮੀ ਆਵੇ ਤੇ ਇਹਨਾਂ ਤੋਂ ਪੈਸੇ ਫੜ ਲਿਓ, ਤੇ ਵੋਟਾਂ ਵਾਲੇ ਦਿਨ ਕਰ ਦਿਓ ਐ ਬੜਾ ਐਕਸ਼ਨ ਜੇ ਨਾ ਕਰਦੇ ਨੇ ਵੀ ਕਹਿੰਦੇ ਵੀ ਬੱਲੇ ਤੁਸੀਂ ਸਮਝ ਗਏ ਹੋ, ਜਿਸ ਵੀ ਏਰੀਏ 'ਚ ਗਏ ਹੁਣ ਬੜੇ ਸਿਆਣੇ ਲੋਕ ਨੇ ਵੀ ਇਸ ਏਰੀਏ ਦੇ, ਫਿਰ ਐਂ ਗੱਲ ਕਰਕੇ ਖਤਮ ਕਰਦੇ ਨੇ। ਮੇਰੇ ਤੋਂ ਪੂਰੇ ਦੇ ਪੂਰੇ ਮੋਨੋਲੋਗ ਇਹਨਾਂ ਦੇ ਪਏ ਹੋਏ ਨੇ ਕੱਟੇ ਹੋਏ, ਮੈਂ ਉਹ ਸਾਂਝੇ ਕੀਤੇ ਸੀ ਸਾਰੀ ਜਗ੍ਹਾ, ਤੇ ਇਸ ਤਰੀਕੇ ਦਾ ਇਹ ਹਾਲ ਹੈ। ਇਹ ਇਹਨਾਂ ਨੇ ਜਿਹੜੀ ਸਕ੍ਰਿਪਟ ਆ ਉਹ ਅੱਜ ਤੋਂ 10-15 ਸਾਲ ਪਹਿਲਾਂ ਦੀ ਬਣਾਈ ਹੋਈ ਆ। ਤੁਸੀਂ ਹੁਣ ਸੁਣ ਰਹੇ ਹੋ, ਅਸੀਂ ਤੇ 10-15 ਸਾਲ ਤੋਂ ਸੁਣ ਰਹੇ। ਇਹ ਟੇਪ ਘਸਦੀ ਨਹੀਂ ਜੀ ਨਾਲ ਹੀ। ਇਹ ਕਿਤੇ ਮੇਰੇ ਸਾਹਮਣੇ ਬੈਠ ਜਾਣ, ਮੈਂ ਤੇ ਇਹਨਾਂ ਨੂੰ 15 ਸਾਲ ਵਾਲੇ ਉਹ ਸਾਰੇ ਡਾਇਲੋਗ ਸੁਣਾ ਦਿਆਂਗਾ। ਲਓ ਜੀ, ਇਹ ਉਹੀ ਆ ਕਿ ਉਹ ਬਸ ਬਟਨ ਐ ਕਰ ਦੇਣਾ, ਪੈਸੇ ਸਾਰਿਆਂ ਤੋਂ ਲੈ ਲੈਣੇ, ਏਦਾਂ ਉਦਾਂ ਨਹੀਂ। ਮਤਲਬ ਕਿ ਮੈਨੂੰ ਤੁਸੀਂ ਦੱਸੋ ਕੋਈ ਕਾਂਗਰਸੀ ਜਾ ਕੇ ਇਹਨਾਂ ਨੂੰ ਸਰਵੇ ਦੱਸਦਾ ਫਿਰੇਗਾ? ਕਾਂਗਰਸੀਆਂ ਨੂੰ ਤਾਂ ਇਹ ਨਹੀਂ ਪਤਾ ਲੱਗਣ ਡਿਆ ਕਿ ਸਾਡੇ ਚੋਂ ਬੰਨਾ ਕਿੰਨੇ ਆ। ਬਿਲਕੁਲ ਉੱਥੇ ਜਿਹੜਾ ਰਾਹੁਲ ਗਾਂਧੀ ਜਿਹਦੇ ਨਾਲ ਹੱਸ ਲੈਂਦਾ, ਉਹ ਕਹਿੰਦਾ ਮੈਂ ਪੰਜਾਬ ਦਾ ਪ੍ਰਧਾਨ ਬਣ ਗਿਆ, ਤੇ ਜਿਹਦੇ ਲਈ ਉਹ ਮੱਥੇ ਵੱਟ ਪਾ ਲੈਂਦਾ, ਉਹ ਕਹਿੰਦਾ ਮੇਰੇ ਹੱਥ 'ਚ ਕੋਈ ਬਲਾ ਆਵੇ ਤੇ ਮੈਂ ਤਾਂ ਸਿਰ ਪਾੜ ਦਿਆਂ। ਉਹਨਾਂ ਦਾ ਤਾਂ ਆਪਦਾ ਇਹ ਹਾਲ ਬਣਿਆ ਪਿਆ। ਬਿਲਕੁਲ ਇਸ ਤੋਂ ਅੱਗੇ ਵੱਧਦੇ ਹਾਂ ਹੁਣ ਆਪਾਂ, ਤੇ ਹੁਣ ਕਾਂਗਰਸੀਆਂ ਦੇ ਐਮਪੀ ਮਨੀਸ਼ ਤਿਵਾੜੀ ਹੋਣੀ ਰੁੱਸ ਗਏ ਨੇ। ਇਹ ਰੁੱਸਣ ਰਸਾਉਣ ਵਾਲਾ ਕੰਮ ਕਾਂਗਰਸ 'ਚ ਜ਼ਿਆਦਾ ਹੀ ਹੈ। ਐ ਨਹੀਂ ਲੱਗਦਾ ਵੀ ਇਹ 27 ਲੈ ਬੈਠੂ ਇਹਨਾਂ ਨੂੰ ਇਸ ਰੁੱਸਣ ਰਸਾਉਣ ਕਰਕੇ? ਦੇਖੋ ਥੋੜਾ ਬਹੁਤਾ ਰੋਸਾ ਤੇ ਜਾਇਜ਼ ਹੈ। ਹੁਣ ਜੇ ਸਾਰੇ ਜੀ ਘਰ ਦੇ ਰੁੱਸੇ ਫਿਰਨ ਤੇ ਬਈ ਫਿਰ ਤਾਂ ਮਨਾਉਣ ਵਾਲੇ ਦੀ ਵੀ ਬੱਸ ਹੋ ਜਾਣੀ ਆ। ਬੱਸ ਭਰ ਕੇ ਹੀ ਫਿਰ ਤੇ ਬੰਦੇ ਲਿਆਉਣੇ ਪੈਣੇ ਜਿਹੜੇ ਮਨਾਉਣ ਇਹਨਾਂ ਨੂੰ ਜੀ। ਇਹ ਮਨੀਸ਼ ਤਿਵਾੜੀ ਆ, ਵੈਟਰਨ ਆਗੂ ਹੈ, ਵੀ ਇਹਨਾਂ ਦੇ ਆਗੂ ਬੜੇ ਤਗੜੇ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਇੰਟੈਲੈਕਟ ਬਹੁਤ ਜ਼ਬਰਦਸਤ ਹੈ ਇਹਨਾਂ ਦਾ। ਅੱਜ ਕੱਲ ਮੈਂਬਰ ਪਾਰਲੀਮੈਂਟ ਨੇ ਚੰਡੀਗੜ੍ਹ ਤੋਂ ਕਹਿੰਦੇ ਕਿ ਭਾਈ 60-70 ਉੱਥੇ ਬਿਠਾਈ ਬੈਠੇ ਆ, ਮੈਨੂੰ ਤੇ ਕਿਸੇ ਨੇ ਸੱਦਿਆ ਹੀ ਨਹੀਂ। ਤੇ ਹੁਣ ਜਦੋਂ ਸੱਦਿਆ ਹੀ ਨਹੀਂ, ਫਿਰ ਬਗਾਨੀ ਸ਼ਾਦੀ ਮੇ ਅਬਦੁੱਲੇ ਦਾ ਕੀ ਕੰਮ ਹੋਇਆ, ਮੈਂ ਦੀਵਾਨਾ ਬਣੇ। ਤੇ ਦੂਜੇ ਪਾਸੇ ਇਹਨਾਂ ਨੇ ਕਿਹਾ ਕਿ
ਜੇ ਰਾਏਸ਼ੁਮਾਰੀ ਕਰਵਾਈ ਆ ਤੇ ਜਾਂ ਤਾਂ ਨਵਜੋਤ ਸਿੰਘ ਸਿੱਧੂ ਦਾ ਟੈਂਟਾ ਨਵੇੜ ਦੇਣ, ਤੇ ਜੇ ਉਹ ਬਿਲਕੁਲ ਕਾਂਗਰਸ ਦੇ ਵਿੱਚ ਆ ਤੇ ਮੇਰੇ ਖਿਆਲ ਦੇ ਨਾਲ ਉਹਨਾਂ ਦੀ ਵੀ ਰਾਏ ਲੈਣੀ ਬਣਦੀ ਸੀ। ਜੀ ਤੇ ਦੂਜੇ ਪਾਸੇ ਮੈਂ ਇਹਨਾਂ ਦੀ ਦੂਜੀ ਗੱਲ ਦੇ ਨਾਲ, ਦਲੀਲ ਦੇ ਨਾਲ ਬਿਲਕੁਲ ਸਹਿਮਤ ਆ, ਤੇ ਉਸ ਸਹਿਮਤੀ ਵਾਸਤੇ ਮੇਰੇ ਕੋਲ ਕੁਝ ਕਾਰਕ ਨੇ ਆਪਣੇ, ਕਿ ਜਿਹੜੀ ਜੀ ਗੱਲ ਇਹਨਾਂ ਨੇ ਕਹੀ ਆ ਕਿ ਕਿਸੇ ਵੀ ਪ੍ਰਧਾਨ ਨੂੰ 2 ਸਾਲ ਦਾ ਸਮਾਂ ਦੇਣਾ ਚਾਹੀਦਾ, ਬਿਲਕੁਲ ਐਗਜ਼ੈਕਟਲੀ ਮੈਂ ਵੀ ਇਹ ਮੰਨਦਾ। ਕਿਉਂ? ਕਿਉਂਕਿ 2 ਸਾਲਾਂ ਚ ਉਹਨੇ ਆਪਦਾ ਮਸਾ ਢਾਂਚਾ ਨੈਟਵਰਕ ਬਣਾਉਣਾ ਹੈ। ਅੱਜ ਤੁਸੀਂ ਜੀ ਪ੍ਰਧਾਨ ਵੜਿੰਗ ਦੀ ਜਗ੍ਹਾ ਲਾ ਦਿਓ ਕਿਸੇ ਹੋਰ ਨੂੰ, ਤੇ ਜ਼ਿਲ੍ਹਾ ਪ੍ਰਧਾਨ ਕਿਹਦੇ ਹੋ ਗਏ, ਬਲਾਕ ਪ੍ਰੈਜ਼ੀਡੈਂਟ ਕਿਹਦਾ ਹੋ ਗਿਆ, ਯੂਥ ਜੀ ਪ੍ਰੈਜ਼ੀਡੈਂਟ ਕਿਹਦਾ ਹੋ ਗਿਆ, ਔਰਤਾਂ ਵਾਲਾ ਪ੍ਰੈਜ਼ੀਡੈਂਟ ਕਿਹਦਾ ਹੋ ਗਿਆ, ਜਿੰਨੀਆਂ ਕਮੇਟੀਆਂ ਉਹਨਾਂ ਚ ਬੰਦੇ ਕਿਹਦੇ ਹੋ ਗਏ, ਕਰੋਗੇ ਕੀ? ਤਾਂ ਮਤਲਬ ਕਿ ਇਹ ਬੜੀ ਸੋਲਿਡ ਉਹਨਾਂ ਦੀ ਦਲੀਲ ਆ ਕਿ ਜਥੇਬੰਦਕ ਢਾਂਚੇ ਦੇ ਵਿੱਚ ਜੇ ਕੋਈ ਬਦਲਾਅ ਕਰਨਾ ਸੀ, ਮੇਰਾ ਮੰਨਣਾ ਇਹ ਆ ਕਿ ਜਦੋਂ ਰਾਜਾ ਵੜਿੰਗ 24 ਦੇ ਵਿੱਚ ਇੱਕ ਸ਼ਾਨਦਾਰ ਜਿੱਤ ਦਿਵਾਉਂਦੇ ਆ ਕਾਂਗਰਸ ਨੂੰ, ਉਹ ਰਾਈਟ ਟਾਈਮ ਸੀ ਕਿ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਨੈਸ਼ਨਲ ਪੋਲਿਟਿਕਸ ਦੇ ਵਿੱਚ, ਕਿ ਰਾਜਾ ਵੜਿੰਗ ਜੀ ਤੁਸੀਂ ਕਿਸੇ ਸਟੇਟ ਦੇ ਇੰਚਾਰਜ ਲੱਗੋ। ਇਹਨਾਂ ਨੂੰ ਜੀ ਭੇਜਿਆ ਜਾਂਦਾ ਕਿ ਤੁਸੀਂ ਉੱਥੋਂ ਸਿੱਖ ਕੇ ਆਓ, ਤੁਹਾਡੀਆਂ ਸੇਵਾਵਾਂ ਅਸੀਂ ਹੋਰ ਉન્નਤ ਕਰਾਂਗੇ। ਮਤਲਬ ਕਿ ਜੀ ਤੇਲੰਗਾਨਾ ਜਾਂ ਕੇਰਲ ਜਿੱਥੇ ਵੀ ਕਿਤੇ ਸੂਤ ਆਉਂਦਾ ਹੈ ਕਿ ਹਾਂ ਭਾਈ ਤੁਸੀਂ ਉੱਥੇ ਤੇ ਇੰਚਾਰਜ ਲੱਗੋ, ਉੱਥੇ ਸਿੱਖੋ ਹੋਰ, ਤੇ ਉਹ ਤੁਹਾਡੀਆਂ ਸੇਵਾਵਾਂ ਅਸੀਂ ਫੇਰ ਲਵਾਂਗੇ ਆ ਕੇ 26-27। ਤੇ ਬੱਲੇ ਬੱਲੇ ਸੀ ਨਾ ਰਾਜਾ ਵੜਿੰਗ ਦੀ, ਹੱਸ ਕੇ ਜਾਂਦੇ ਹੋ ਬਿਲਕੁਲ ਕਿ ਯਾਰ ਮੇਰੀ ਪ੍ਰਮੋਸ਼ਨ ਹੋਈ ਹੈ ਤੇ ਮੈਂ ਰਿਜ਼ਲਟ ਦੇ ਕੇ ਚੱਲਿਆ। ਅੱਜ ਦੀ ਤਰੀਕ ਦੇ ਵਿੱਚ ਕਰੋਗੇ ਕੀ? ਸੋ ਇਸ ਵਾਸਤੇ ਸਿਆਣੇ ਬੰਦੇ ਦੀ ਗੱਲ ਕਈ ਵਾਰ ਟਿਕਾਣੇ ਤੇ ਲੱਗਦੀ ਆ। ਮੈਂ ਇਹਨਾਂ ਦੀ ਗੱਲ ਦੇ ਨਾਲ ਬਿਲਕੁਲ ਸਹਿਮਤ ਆ ਕਿ ਹੁਣ ਤੇ ਅੱਗ ਲੱਗੀ ਤੋਂ ਖੂਹ ਪੁੱਟਣ ਵਾਲੀ ਗੱਲ ਹੋ ਗਈ ਆ, ਜੀ ਤੇ ਉਹ ਵੀ ਹਾਲੇ ਉਧਰ ਪੁੱਟਿਆ ਨਹੀਂ ਜਾ ਰਿਹਾ, ਹਾਲੇ ਤਾਂ ਜੀ ਕਈਆਂ ਦਸਤੇ ਹੀ ਲੱਭਦੇ ਪਏ ਨੇ ਨਾ, ਹਾਲੇ ਪੁੱਟਣ ਵਾਸਤੇ। ਇਹ ਤਾਂ ਅੱਗ ਲੱਗੀ ਤੋਂ ਕਈਆਂ ਲੱਭਦੇ ਫਿਰਦੇ ਵੀ ਖੂਹ ਪੱਟੀਏ। ਜੀ ਦਿੱਲੀ ਵਾਲੇ ਗੇੜਿਆਂ ਕਰਕੇ ਕਾਂਗਰਸੀ ਵਿਚਾਰੇ ਅੱਧੇ ਰਹਿ ਗਏ ਨੇ। ਖੈਰ ਅੱਗੇ ਚੱਲੀਏ ਤਾਂ ਆਮ ਆਦਮੀ ਪਾਰਟੀ ਅੱਜ ਇੱਕ ਲੀਡਰ ਹਾਂਜੀ ਇੱਕ ਲੀਡਰ ਦੇ ਨਾਲ ਦਾ ਕਹਿੰਦਾ ਵੀਰ ਅਸੀਂ ਤੇ ਆਉਣ ਲੱਗੇ ਅੱਜ ਰਾਤ ਨੂੰ ਆ ਜਾਗੇ ਜਾਂ ਤੜਕੇ ਆ ਜਾਗੇ, ਸਾਥੋਂ ਨਹੀਂ ਇੱਥੇ ਬਹਿ ਹੁੰਦਾ। ਜੀ ਤੇ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਤੇ ਦੋਸ਼ ਲਾਏ ਗਏ ਨੇ ਵੀ ਭਾਈ ਇਹ ਦਲਿਤਾਂ ਨੂੰ ਨਜ਼ਰਅੰਦਾਜ਼ ਕਰ ਰਹੇ ਨੇ। ਦੇਖੋ ਇਹਨਾਂ ਦਾ ਕਹਿਣਾ ਆ, ਅੱਜ ਚੀਮਾ ਸਾਹਿਬ ਆਏ ਸਨ ਤੇ ਇਹਨਾਂ ਦੇ ਨਾਲ ਇੱਕ ਹੋਰ ਵੀ ਸੱਜਣ ਬੈਠੇ ਸੀਗੇ, ਇਹਨਾਂ ਨੇ ਇਹ ਗੱਲ ਕਹੀ ਆ ਤਸਵੀਰਾਂ ਵਿਖਾ ਕੇ ਕਿ ਆਹ ਵੇਖੋ ਜੀ ਦਲਿਤ ਪਾਸੇ ਕਰ ਦਿੱਤੇ ਇਹਨਾਂ ਨੇ, ਸਾਂਪਲਾ ਨਹੀਂ ਬਿਠਾਇਆ ਇਦਾਂ ਉਦਾਂ, ਕਿ ਜਿਹੜੇ ਬੰਦੇ ਕਿਉਂਕਿ ਰਾਘਵ ਚੱਡਾ ਵਰਗੇ ਸਟੇਜ ਤੇ ਸੀਗੇ, ਰਾਘਵ ਚੱਡਾ ਤੇ ਇਹਨਾਂ ਦੀ ਹਿੱਕ ਤੇ ਨੱਚ ਕੇ ਗਿਆ ਨਾ, ਇਹਨਾਂ ਨੇ ਪਰਚਾ ਪਾਉਣ ਦਾ ਯਤਨ ਕੀਤਾ ਸੀ, ਰਾਘਵ ਚੱਡਾ ਆਇਆ, ਕੋਈ ਬੁਲਾ ਸਕਦਾ ਉਹਨਾਂ ਨੂੰ? ਤਾਂ ਉਹ ਆਏ, ਕਹਿੰਦੇ ਜੀ ਆ ਵੇਖੋ ਕਿਹੋ ਜਿਹੇ ਬੰਦਿਆਂ ਨੂੰ ਫਰੇਮ 'ਚ ਕੀਤਾ। ਚਲੋ ਠੀਕ ਹੈ ਭਾਈ, ਵੈਸੇ ਤੇ ਭਾਜਪਾ ਦੀ ਜਗ ਜ਼ਾਹਰ ਰਣਨੀਤੀ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੀ ਨਜ਼ਰ ਦੇ ਵਿੱਚ ਕੌਣ ਅੱਗੇ ਰਹਿੰਦਾ ਹੈ, ਕੌਣ ਪਿੱਛੇ ਰਹਿੰਦਾ ਹੈ। ਉਹ RSS ਦੀ ਤੇ ਤੁਹਾਨੂੰ ਪਤਾ ਹੀ ਹੈ ਫਿਲਾਸਫੀ ਇਸ ਪ੍ਰਕਾਰ ਦੀ ਹੈ, ਉਹ ਤਾਂ ਮਨੂ ਸਮ੍ਰਿਤੀ ਨੂੰ ਮੰਨਣ ਵਾਲੇ ਲੋਕ ਆ, ਤੇ ਉਹ ਉਹਨਾਂ ਦੀ ਤਾਂ ਆਈਡੀਓਲੋਜੀ ਹੋਈ ਛੱਡ ਦਿਓ। ਤੇ ਤੁਸੀਂ ਚੀਮਾ ਸਾਹਿਬ ਥੋੜਾ ਜਿਹਾ ਆਪਣੇ ਵੱਲ ਵੀ ਝਾਕ ਕੇ ਵੇਖ ਲਓ ਕਿ ਤੁਹਾਡੀ ਪਾਰਟੀ ਨੇ ਕਿਹਾ ਸੀ ਕਿ ਡਿਪਟੀ CM ਲਾਵਾਂਗੇ SC ਭਾਈਚਾਰੇ ਦਾ, ਜੀ ਕੋਈ ਹਯਾ ਨੂੰ ਹੱਥ ਮਾਰੋ। ਆ ਤੁਹਾਡੇ ਦੇਵਮਾਨ ਵਰਗੇ, ਅਮਿਤ ਰਤਨ ਵਰਗੇ, ਉਹ ਅੱਜ ਕਿੱਥੇ ਨੇ? ਬੇਰਾਂ ਵੱਟੇ ਨਹੀਂ ਪੁੱਛਦੇ ਤੁਸੀਂ। ਜੇਲ੍ਹ ਦੇ ਵਿੱਚ ਹੀ ਸਿੰਗਲਾ ਰਹਿ ਕੇ ਆਇਆ ਸੀ, ਜੇਲ੍ਹ ਦੇ ਵਿੱਚ ਅਮਿਤ ਰਤਨ ਰਹਿ ਕੇ ਆਇਆ ਸੀ, ਅੱਜ ਅਮਿਤ ਰਤਨ ਨੂੰ ਕੋਈ ਪੁੱਛਦਾ? ਦੱਸੋ। ਜੇ ਮੈਂ ਗਣਾਉਣ ਲੱਗਾ ਇਹਨਾਂ ਦੇ SC ਭਾਈਚਾਰੇ ਦੇ ਵਿੱਚੋਂ ਹੀ ਦੇਵਮਾਨ ਨੂੰ ਮਜ਼ਾਕ ਦਾ ਪਾਤਰ ਬਣਾਤਾ ਇਹਨਾਂ ਨੇ। ਜੀ ਤੋ ਕਹਿਣ ਦਾ ਮਤਲਬ ਕਿ ਤੁਹਾਡੇ ਚੋਂ ਕੋਈ ਵੀ ਇਹੋ ਜਿਹਾ ਸਾਊ ਤੇ ਇਹੋ ਜਿਹਾ ਸਚੱਜਾ ਹੈ ਨਹੀਂਗਾ ਜਿਹਦੇ ਆਧਾਰ ਤੇ ਆਪਾਂ ਕਹਿ ਲਈਏ ਕਿ ਨਹੀਂ ਤੁਸੀਂ ਐ ਨਹੀਂ, ਫਲਾਣਾ ਐ ਕਰਦਾ, ਫਲਾਣਾ ਐ ਨਹੀਂ, ਤੁਸੀਂ ਐ ਕਰਦੇ ਹੋ। ਤੁਸੀਂ ਸਾਰੇ ਹੀ ਇਸ ਹਮਾਮ ਦੇ ਵਿੱਚ ਨੰਗੇ ਜੇ। ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਡਰੱਗੀ ਦੱਸਣ ਉੱਤੇ ਨੋਟਿਸ ਲਿਆ ਗਿਆ ਹੈ। ਦੇਖੋ ਇਹ ਇੱਕ ਪੱਤਰਕਾਰ ਸਨ, ਮੈਂ ਤੇ ਇਹ ਸੱਜਣ ਅਸੀਂ ਇੱਕੋ ਅਖਬਾਰ ਦੇ ਵਿੱਚ ਕੰਮ ਕਰਿਆ ਕਰਦੇ ਸੀਗੇ, ਤੇ ਬੀਤੇ ਦਿਨੀ ਮੈਨੂੰ ਸਾਡੇ ਨਾਲ ਹੀ ਇੱਕ ਹੋਰ ਮੁੰਡਾ ਕੰਮ ਕਰਦਾ ਹੁੰਦਾ ਸੀ, ਅੱਜ ਕੱਲ੍ਹ ਉਹ ਚੈਨਲ ਚਲਾਉਂਦਾ ਆਪਣਾ, ਤੇ ਉਹਨੇ ਦੱਸਿਆ ਕਿ ਇਹ ਫਲਾਣਾ ਆਪਣੇ ਨਾਲ ਹੀ ਕੰਮ ਕਰਦਾ ਸੀਗਾ। ਤੇ ਉਸ ਤੋਂ ਬਾਅਦ ਫਿਰ ਮੈਂ ਵੀ ਪੋਸਟ ਵਗੈਰਾ ਸ਼ੇਅਰ ਕੀਤੀ ਸੀ, ਹੋਰ ਵੀ ਕੁਝ ਸ਼ੇਅਰਿੰਗ ਹੋਈ ਸੀਗੀ। ਉਹਦੇ ਵਿੱਚ ਕੀ ਸੀਗਾ ਕਿ ਉਹ ਜਦੋਂ ਵੈਪਨ ਦੇ ਵਾਸਤੇ ਡੋਪ ਟੈਸਟ ਕਰਵਾਉਣ ਗਿਆ ਤਾਂ ਉਹਨੂੰ ਪਤਾ ਲੱਗਿਆ
ਲੁਧਿਆਣੇ ਜ਼ਿਲ੍ਹੇ 'ਚ ਸੀਗਾ, ਉਹਨੂੰ ਪਤਾ ਲੱਗਿਆ ਕਿ ਖੰਨੇ ਦੇ ਵਿੱਚੋਂ ਉਹਦੇ ਨਾਮ ਤੇ ਨਸ਼ਾ ਛਡਾਊ ਗੋਲੀਆਂ ਜਾਰੀ ਹੋਈਆਂ ਨੇ ਉਹਦੇ ਆਧਾਰ ਜੀ ਕਾਰਡ ਤੇ, ਜੀ ਜਦ ਕਿ ਉਹਨੇ ਕਿਹਾ ਕਿ ਮੈਂ ਜ਼ਿੰਦਗੀ 'ਚ ਕਦੇ ਕੋਈ ਨਸ਼ਾ ਨਹੀਂ ਕੀਤਾ ਹੈਗਾ। ਤੇ ਸਭ ਤੋਂ ਵੱਡੀ ਗੱਲ ਇਹ ਕਿ ਉਹ ਕਿਸੇ ਹਸਪਤਾਲ ਦੇ ਵਿੱਚੋਂ ਦਵਾਈ ਲੈ ਕੇ ਆਇਆ ਸੀ ਤੇ ਉਹਨੂੰ ਇਉਂ ਲੱਗਦਾ ਹੈ ਕਿ ਉੱਥੋਂ ਉਹਦਾ ਆਧਾਰ ਕਾਰਡ, ਕਿਉਂਕਿ ਉਹਨੇ ਆਧਾਰ ਕਾਰਡ ਜਮ੍ਹਾਂ ਕਰਵਾਇਆ ਸੀ, ਉੱਥੋਂ ਆਧਾਰ ਕਾਰਡ ਉਹਦਾ ਲੀਕ ਹੋਇਆ, ਡਾਟਾ ਲੀਕ ਹੋਇਆ ਤੇ ਇੱਕ ਨਸ਼ਾ ਛਡਾਊ ਸੈਂਟਰ 'ਚ ਪਹੁੰਚ ਕੇ ਉਹਦੇ ਨਾਮ ਤੇ ਨਸ਼ਾ ਛਡਾਊ ਜਿਹੜੀਆਂ ਉਹ ਜੇਬ ਵਾਲੀਆਂ ਗੋਲੀਆਂ ਹੁੰਦੀਆਂ ਨੇ ਉਹ ਜਾਰੀ ਹੋ ਜਾਂਦੀਆਂ ਨੇ। ਤੇ ਤੁਸੀਂ ਵੇਖੋ, ਸਦਕੇ ਜਾਈਏ ਇਹੋ ਜਿਹੇ ਸਿਸਟਮ ਦੇ ਵਿਚਾਰਾ 6 ਮਹੀਨਿਆਂ ਤੋਂ ਜ਼ੋਰ ਲਾ ਰਿਹਾ ਸੀਗਾ। ਹੁਣ ਜਦੋਂ ਸ਼ੇਅਰਿੰਗ ਹੋਈ ਆ, ਹੁਣ ਜਾ ਕੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਗੱਲ ਦਾ ਨੋਟਿਸ ਲਿਆ, ਸਿਵਲ ਸਰਜਨ ਤੋਂ ਰਿਪੋਰਟ ਮੰਗੀ ਆ ਕਿ ਕਿੱਥੇ ਮਾਮਲਾ ਜਿਹੜਾ ਉਹ ਏਦਾਂ ਵਿਗੜ ਗਿਆ ਕਿ ਇੱਕ ਚੰਗੇ ਭਲੇ ਬੰਦੇ ਨੂੰ ਨਸ਼ੇੜੀ ਦੀ ਮੋਹਰ ਲਾ ਕੇ ਤੁਸੀਂ ਰਿਕਾਰਡ ਦੇ ਵਿੱਚ ਨਸ਼ੇੜੀ ਦੱਸ ਦਿੱਤਾ। ਗੱਲ ਇਹ ਨਹੀਂ ਹੈ ਕਿ ਉਹਦੇ ਆਧਾਰ ਕਾਰਡ ਦੀ ਵਰਤੋਂ ਹੋਈ ਆ, ਗੱਲ ਉਹਦੀ ਜ਼ਮੀਰ ਦੀ ਆ ਕਿ ਮੈਂ ਜਿਸ ਚੀਜ਼ ਦਾ ਕੰਜ਼ਿਊਮ ਹੀ ਨਹੀਂ ਕਰਦਾ, ਜਿਸ ਚੀਜ਼ ਨੂੰ ਮੈਂ ਜਿਸ ਚੀਜ਼ ਦਾ ਆਦੀ ਨਹੀਂ, ਤੁਸੀਂ ਕਾਗਜ਼ਾਂ 'ਚ ਕਿਵੇਂ ਲਿਖ ਸਕਦੇ ਹੋ? ਆਪਦੀ ਇੱਜ਼ਤ ਲਈ ਲੜ ਰਿਹਾ ਹੈ ਸ਼ਖਸ। ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।